1947 ਤੋਂ ਪਹਿਲਾਂ ਸਿੱਖ ਲੀਡਰਸ਼ਿਪ ਦੇ ਨਾਲ ਭਾਰਤ ਦੇ ਹਿੰਦੂ ਕਾਂਗਰਸੀ ਲੀਡਰਾਂ ਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ, ਸਾਰੇ ਤੋੜਤੇ। ਅਜੇ ਤੱਕ ਸਾਡੀ ਕੌਮ ਨੂੰ, ਸਾਡੇ ਲੋਕਾਂ ਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਭਾਰਤ ਵਿੱਚ ਯਕੀਨ ਰੱਖੋ, ਭਾਰਤ ਦੇ ਸੰਵਿਧਾਨ ਵਿੱਚ ਯਕੀਨ ਰੱਖੋ, ਅਸੀਂ ਕਦੇ ਤੁਹਾਨੂੰ ਧੋਖਾ ਨਹੀਂ ਦਿਆਂਗੇ। ਬੜੇ ਲੰਮੇ ਚੌੜੇ ਵਾਅਦੇ, ਬੜੇ ਲੰਮੇ ਚੰਗੇ ਜਿਹੜੇ ਪ੍ਰਣ ਅਹਿਦ ਉਸ ਦੌਰ ਦੇ ਜਿਹੜੇ ਨੇ ਉਹ ਸਾਨੂੰ ਚੜਾ ਰਹੇ ਨੇ ਕਿ ਅਸੀਂ ਉਹਨਾਂ ਵਾਅਦਿਆਂ ਨੂੰ ਤੋੜ ਦਿੱਤਾ, ਤੁਸੀਂ ਸਾਡਾ ਕੀ ਵਿਗਾੜ ਲਿਆ। ਇਹਨਾਂ ਨੇ 1947 ਮੌਕੇ ਮੰਨ ਲਿਆ ਸੀਗਾ ਕਿ ਜੇਕਰ ਸਿੱਖ ਭਾਰਤ ਨਾਲ ਰਲਦੇ ਆ ਤਾਂ ਅਸੀਂ ਉੱਤਰੀ ਭਾਰਤ ਵਿੱਚ ਇੱਕ ਵੱਖਰਾ ਖਿੱਤਾ ਹੀ ਘੜ ਦਿਆਂਗੇ ਜਿੱਥੇ ਸਿੱਖਾਂ ਦੀ ਬੋਲੀ, ਧਾਰਨਾ, ਸੱਭਿਆਚਾਰ ਦੀ ਪ੍ਰਚਲਨ ਹੋਵੇ, ਬੁਲੰਦ ਹੋਵੇ। ਉਹ ਸੂਬਾ ਜਦੋਂ ਬਣਾਉਣ, ਪਹਿਲੀ ਗੱਲ ਤਾਂ ਬਣਾਉਣ ਤੇ ਮੁੱਕਰ ਗਏ। ਬਾਕੀ ਸਾਰੇ ਭਾਰਤ ਦੇ ਸੂਬੇ ਅੱਡ ਅੱਡ ਬੋਲੀਆਂ, ਧਾਰਨਾ ਤੇ ਸੱਭਿਆਚਾਰਾਂ ਦੇ ਆਧਾਰ ਤੇ ਬਣਾਏ, ਪਰ ਸਾਡਾ ਪੰਜਾਬੀ ਸੂਬਾ ਲੈਣ ਲਈ ਸਾਨੂੰ 10-15 ਸਾਲ ਬਹੁਤ ਜ਼ਿਆਦਾ ਜਾਣੀ ਕਿ ਸੰਘਰਸ਼ ਕਰਨਾ ਪਿਆ। ਕੇਂਦਰ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਪਧਾਰੇ ਤੇ ਇੱਥੇ ਆ ਕੇ ਜਿਹੜਾ ਕੁਝ ਉਹਨੇ ਕਿਹਾ ਹੱਥਾਂ ਪੈਰਾਂ ਦੀ ਪਾਤੀ ਦੋਨਾਂ ਸੂਬਿਆਂ ਦੀ, ਹਰਿਆਣੇ ਤੇ ਪੰਜਾਬ ਦੀ ਜਿਹੜੀ ਸਿਆਸਤ ਵਾ ਉਹਦੇ ਚ ਉਥਲ ਪੁਥਲ ਮਚਾਉਣ ਵਾਲੇ ਐਲਾਨ ਕਰਕੇ ਅਗਲਾ ਹੋ ਗਿਆ। ਜਿਹੜੇ ਨਿਯਮ ਚੰਡੀਗੜ੍ਹ ਦੇ ਵਿੱਚ ਪੰਜਾਬ ਸੇਵਾ ਨਿਯਮ ਦੇ ਹੁਣ ਤੱਕ ਲਾਗੂ ਰਹੇ ਨੇ ਉਹ ਹੁਣ ਖਤਮ, ਤੇ ਹੁਣ ਇੱਥੇ ਕੇਂਦਰ ਦਾ ਪੇ ਸਕੇਲ ਤੇ ਕੇਂਦਰ ਦੇ ਨਿਯਮ ਜਿਹੜੇ ਆ ਉਹ ਲਾਗੂ ਹੋਣਗੇ। ਸਾਡੇ ਪੰਜਾਬ ਦੇ ਪਿੰਡ ਹੋਣ, ਸਾਡੀ ਧਰਤੀ ਹੋਵੇ, ਸਾਡੀ ਧਰਤੀ ਉੱਤੇ ਚੰਡੀਗੜ੍ਹ ਵਸੇ, ਸਾਡਾ ਉੱਤੇ ਕੋਈ ਹੱਕ ਨਾ ਰਵੇ। ਤੇ ਜਿਹੜਾ ਸਿਸਟਮ ਬਣਾਇਆ ਸੀ 1966 ਦੇ ਵਿੱਚ ਕਿ 7:40 ਦੀ ਰੇਸ਼ੋ ਹੋਊਗੀ ਤੇ ਪੰਜਾਬ ਦਾ ਹੀ ਅਫਸਰ ਜਿਹੜਾ ਹੈਗਾ ਉੱਥੇ ਉੱਪਰ ਲੱਗੇਗਾ, ਉਹ ਸਾਰੀਆਂ ਗੱਲਾਂ ਖਤਮ ਕਰਕੇ ਉਹਨਾਂ ਨੇ ਚੰਡੀਗੜ੍ਹ ਚੰਗੀ ਤਰ੍ਹਾਂ ਆਪਦੇ ਬੁੱਝੇ ਪਾ ਲਏ। ਸਾਫ਼ ਜੀ ਗੱਲ ਆ ਕਿ ਦੁਬਾਰਾ ਜਿਹੜੀ ਆ ਮਹਾਭਾਰਤ ਹੋਣ ਦੇ ਆਸਾਰ ਪੂਰੇ ਬਣਾ ਦਿੱਤੇ ਗਏ। ਜੇ ਇਹ ਵਹਿਮ ਹੋਵੇ ਕਿ ਅਸੀਂ ਇੱਥੇ ਕਤਲੇਆਮ ਕਰ ਲਿਆ, ਇਹ ਡਰ ਗਏ ਨੇ, ਇਹ ਲੋਕਾਂ 'ਚ ਹੁਣ ਉਹੋ ਜਿਹੀ ਗੱਲ ਨਹੀਂ ਰਹੀ। ਇਹ ਵਹਿਮ ਆ ਜਿਹੜਾ, ਇਹ ਵੀ ਪੰਜਾਬ ਦੇ ਸੂਰਮੇ ਪੁੱਤ ਲਾਜ਼ਮੀ ਕੱਢਣਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1947 ਤੋਂ ਪਹਿਲਾਂ ਸਿੱਖ ਲੀਡਰਸ਼ਿਪ ਦੇ ਨਾਲ ਭਾਰਤ ਦੇ ਹਿੰਦੂ ਕਾਂਗਰਸੀ ਲੀਡਰਾਂ ਨੇ ਬੜੇ ਵੱਡੇ ਵਾਅਦੇ ਕੀਤੇ ਸੀਗੇ, ਸਾਰੇ ਤੋੜਤੇ। ਤੇ ਅਜੇ ਤੱਕ ਸਾਡੀ ਕੌਮ ਨੂੰ, ਸਾਡੇ ਲੋਕਾਂ ਨੂੰ ਮੱਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਭਾਰਤ ਵਿੱਚ ਯਕੀਨ ਰੱਖੋ, ਭਾਰਤ ਦੇ ਸੰਵਿਧਾਨ ਵਿੱਚ ਯਕੀਨ ਰੱਖੋ, ਅਸੀਂ ਕਦੇ ਤੁਹਾਨੂੰ ਧੋਖਾ ਨਹੀਂ ਦਿਆਂਗੇ। ਹਾਲਾਂਕਿ ਮਿਸਟਰ ਗਾਂਧੀ ਤੇ ਮਿਸਟਰ ਨਹਿਰੂ ਦੇ ਬੜੇ ਲੰਮੇ ਚੌੜੇ ਵਾਅਦੇ, ਬੜੇ ਲੰਮੇ ਚੰਗੇ ਜਿਹੜੇ ਪ੍ਰਣ ਅਹਿਦ ਉਸ ਦੌਰ ਦੇ ਜਿਹੜੇ ਨੇ ਉਹ ਸਾਨੂੰ ਚੜਾ ਰਹੇ ਨੇ ਕਿ ਅਸੀਂ ਉਹਨਾਂ ਵਾਅਦਿਆਂ ਨੂੰ ਤੋੜ ਦਿੱਤਾ, ਤੁਸੀਂ ਸਾਡਾ ਕੀ ਵਿਗਾੜ ਲਿਆ। ਤੇ ਵਾਅਦੇ ਇਕੱਲੇ 1947 ਮੌਕੇ ਨਹੀਂ ਸੀ ਹੋਏ। 1947 ਤੋਂ ਬਾਅਦ ਵੀ ਜਦੋਂ ਅਸੀਂ ਲੰਮੇ ਚੌੜੇ ਸੰਘਰਸ਼ ਕੀਤੇ ਸਾਡੇ ਜਾਇਜ਼ ਹੱਕਾਂ ਲਈ, ਜਾਇਜ਼ ਮੰਗਾਂ ਲਈ, ਉਦੋਂ ਵੀ ਜੇ ਕਿਤੇ ਕੋਈ ਗੱਲ ਮੰਨ ਵੀ ਲਈ ਤਾਂ ਫਿਰ ਜਿਵੇਂ ਸਾਡੇ ਪਿੰਡਾਂ 'ਚ ਮੁਹਾਵਰਾ ਵਰਤਿਆ ਜਾਂਦਾ ਵੀ ਬੱਕਰੀ ਦੁੱਧ ਤਾਂ ਦਊਗੀ ਪਰ ਦਊ ਮੇਂਗਣਾ ਪਾ ਕੇ। ਤੇ ਜਿਹੜੀ ਗੱਲ ਗੁਲਜ਼ਾਰੀ ਲਾਲ ਨੰਦੇ ਨੇ ਕਹੀ ਸੀ ਵੀ ਛੇਤੀ ਕੀਤੇ ਤਾਂ ਪੰਜਾਬੀ ਸੂਬਾ ਬਣਦਾ ਨਹੀਂ, ਪਰ ਜੇ ਬਣਾ ਵੀ ਦਿੱਤਾ ਤਾਂ ਇਹੋ ਜਿਹਾ ਬਣਾਵਾਂਗੇ ਆਉਣ ਵਾਲੀਆਂ ਸਿੱਖਾਂ ਦੀਆਂ ਨਸਲਾਂ ਚੀਕਾਂ ਮਾਰਿਆ ਕਰਨਗੇ। ਉਹੀ ਗੱਲ ਹੋਈ ਪਈ ਆ ਵੀ 1966 ਦੇ ਵਿੱਚ ਉਹ ਪੰਜਾਬੀ ਸੂਬਾ ਜਿਹੜਾ ਕਿ ਇਹਨਾਂ ਨੇ 1947 ਮੌਕੇ ਮੰਨ ਲਿਆ ਸੀਗਾ ਕਿ ਜੇਕਰ ਸਿੱਖ ਭਾਰਤ ਨਾਲ ਰਲਦੇ ਆ ਤਾਂ ਅਸੀਂ ਉੱਤਰੀ ਭਾਰਤ ਵਿੱਚ ਇੱਕ ਵੱਖਰਾ ਖਿੱਤਾ ਹੀ ਘੜ ਦਿਆਂਗੇ ਜਿੱਥੇ ਸਿੱਖਾਂ ਦੀ ਬੋਲੀ, ਧਾਰਨਾ, ਸੱਭਿਆਚਾਰ ਦੀ ਪ੍ਰਚਲਨ ਹੋਵੇ, ਬੁਲੰਦ ਹੋਵੇ। ਪਰ ਉਹ ਸੂਬਾ ਜਦੋਂ ਬਣਾਉਣ, ਪਹਿਲੀ ਗੱਲ ਤਾਂ ਬਣਾਉਣ ਤੇ ਮੁੱਕਰ ਗਏ। ਬਾਕੀ ਸਾਰੇ ਭਾਰਤ ਦੇ ਸੂਬੇ ਅੱਡ ਅੱਡ ਬੋਲੀਆਂ, ਧਾਰਨਾ ਤੇ ਸੱਭਿਆਚਾਰਾਂ ਦੇ ਆਧਾਰ ਤੇ ਬਣਾਏ, ਪਰ ਸਾਡਾ ਪੰਜਾਬੀ ਸੂਬਾ ਲੈਣ ਲਈ ਸਾਨੂੰ 10-15 ਸਾਲ ਬਹੁਤ ਜ਼ਿਆਦਾ ਜਾਣੀ ਕਿ ਸੰਘਰਸ਼ ਕਰਨਾ ਪਿਆ, ਔਰ ਉਹਦੇ ਵਿੱਚ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋਇਆ। ਜਿਨ੍ਹਾਂ ਸਮਿਆਂ 'ਚ, ਜਿਨ੍ਹਾਂ ਦਿਨਾਂ ਵਿੱਚ ਅਸੀਂ 1947 ਦੀ ਵੱਢ ਟੁੱਕ ਤੋਂ ਬਾਅਦ ਵਿੱਚ ਆਪਦੇ ਪੈਰ ਲਾਉਣੇ ਸੀ। ਬਾਕੀ ਸਾਰੇ ਭਾਰਤ ਦਾ ਤਾਂ ਵਿਗੜੇ ਕੁਛ ਨਹੀਂ, ਵੰਡ ਤਾਂ ਪੰਜਾਬ ਦੀ ਹੋਈ ਆ, ਵਿਚਾਲਿਓਂ ਅੱਧ ਵਿਚਾਲਿਓਂ ਪੰਜਾਬ ਵੱਢਿਆ ਗਿਆ ਸੀ 47 'ਚ। ਤੋ ਜਿੱਥੇ ਅਸੀਂ ਉਹਨਾਂ ਦਿਨਾਂ ਦੇ ਵਿੱਚ 1947 ਤੋਂ ਅਗਲੇ
40-50 ਸਾਲ ਸਾਡੇ ਲੱਗਣੇ ਸੀਗੇ ਤੇ ਪੰਜਾਬ ਨੇ ਪੈਰਾਂ ਸਿਰ ਹੋਣਾ ਸੀ। ਉਹਨਾਂ ਦਿਨਾਂ ਦੇ ਵਿੱਚ ਸਾਨੂੰ ਕੰਮ ਲਾਤਾ ਵੀ ਆਪਦੀ ਬੋਲੀ ਦੇ ਆਧਾਰ ਤੇ ਸੂਬਾ ਤੁਸੀਂ ਵੀ ਬਣਾਉਣਾ ਤਾਂ ਆ ਜਾਓ ਸੜਕਾਂ ਤੇ ਡਾਂਗਾ ਖਾਓ। ਬਹੁਤ ਕੁੱਟ ਕਟਾਪਾ ਹੋਇਆ, ਬਹੁਤ ਜ਼ਿਆਦਾ ਜ਼ੁਲਮ ਝੱਲਿਆ। ਅਖੀਰ ਜਦੋਂ ਪਾਕਿਸਤਾਨ ਨਾਲ ਜੰਗ ਹੋਈ ਉਦੋਂ ਵੀ ਜਾਂ ਹੋਰਨਾਂ ਮੌਕਿਆਂ ਤੇ ਸਿੱਖਾਂ ਨੂੰ ਆਪਦੀ ਦੇਸ਼ ਭਗਤੀ ਵੀ ਸਾਬਤ ਕਰਨੀ ਪਈ। ਰਿਜ਼ਲਟ ਇਹ ਨਿਕਲਿਆ ਬਈ ਫਿਰ 1966 ਵਿੱਚ ਮਜਬੂਰੀਆਂ ਦੇ ਮਾਰਿਆਂ ਹੋਇਆਂ ਨੂੰ ਇਹਨਾਂ ਨੂੰ ਮੰਨਣਾ ਪਿਆ ਤੇ ਪੰਜਾਬੀ ਸੂਬਾ ਜਿਹੜਾ ਸੀ 1966 ਨੂੰ ਉਹ ਬਣਾਉਣਾ ਪੈ ਗਿਆ। ਪਰ ਜਿਹੜੀ ਗੱਲ ਗੁਲਜ਼ਾਰੀ ਲਾਲ ਨੰਦੇ ਨੇ ਕਹੀ ਸੀ ਉਹ ਸਾਰੇ ਇਹਨਾਂ ਭਾਰਤੀ ਹਾਕਮਾਂ ਦੀ ਸਾਂਝੀ ਰਾਏ ਸੀਗੀ ਵੀ ਇਹੋ ਜਿਹਾ ਬਣਾਓ ਕਿ ਸਿੱਖਾਂ ਨੂੰ ਇਹਨੂੰ ਇਉਂ ਲੱਗੇ ਕਿ ਇਹਦੇ ਨਾਲ ਉਹਦਾ ਨਾ ਹੀ ਬਣਦਾ। ਸੋ ਚੰਡੀਗੜ੍ਹ ਦੀ ਜਿਹੜੀ ਸਾਡੀ ਰਾਜਧਾਨੀ ਸੀ ਪੰਜਾਬ ਦੇ ਪਿੰਡ ਉਜਾੜ ਕੇ ਬਣਾਈ, ਉਹ ਵੀ ਖੋਹ ਲਈ, ਵਿੱਚੋਂ ਹਿਮਾਚਲ ਨਜਾਇਜ਼ ਹੀ ਕੱਢ ਕੇ ਮਾਰਿਆ। ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਨੂੰ ਦੇਤੇ। ਦਰਿਆਈ ਪਾਣੀ ਤੇ ਹਾਈਡਲ ਪਾਵਰ ਜਿਹੜੀ ਬਿਜਲੀ ਸੋਮੇ ਆ ਸਾਡੇ, ਉਹ ਕੇਂਦਰ ਆਪਦੇ ਕੋਲੇ ਲੈ ਗਿਆ। ਤੇ ਹੋਰ ਜਿੱਥੇ ਜਿੱਥੇ ਜਿਵੇਂ ਜਿਵੇਂ ਵਾਧਾ ਹੋ ਸਕਦਾ ਸੀ ਸਾਡੇ ਖਿਲਾਫ ਉਹ ਸਾਰਾ ਹੀ ਕੀਤਾ। ਤੇ 1947 ਤੋਂ ਲੈ ਕੇ 1966 ਤੱਕ ਦਾ ਇੱਕ ਦੌਰ ਆ। ਪਰ 1966 ਤੋਂ ਬਾਅਦ ਪੰਜਾਬ ਜਿਹੜਾ ਹੈ ਉਹਨੂੰ ਢੱਕ ਕੇ ਖੂੰਜੇ ਲਾਉਣ ਲਈ, ਘਸਿਆਰਾ ਬਣਾ ਕੇ ਮਾਰਨ ਲਈ, ਇੱਥੋਂ ਦੇ ਲੋਕਾਂ ਦੀ ਲੁੱਟ ਖਸੁੱਟ ਲਈ ਜੋ ਕੁਝ ਕੀਤਾ ਉਹ ਇੱਕ ਵੱਖਰੀ ਕਹਾਣੀ ਹੈ। ਬੜਾ ਲੰਮਾ ਅਰਸਾ ਇਹ ਗੱਲ ਚੱਲਦੀ ਰਹੀ ਕਿ ਹਰਿਆਣੇ ਨੂੰ ਪੰਜਾਬ ਨਾਲੋਂ ਹਰ ਤਰ੍ਹਾਂ ਵੱਧ ਚੀਜ਼ਾਂ ਦੇ ਕੇ, ਵੱਧ ਸਹੂਲਤਾਂ ਦੇ ਕੇ ਪੰਜਾਬ ਨਾਲੋਂ ਵਧੀਆ ਰੱਖਣ ਦੇ ਯਤਨ ਹੋ ਰਹੇ ਨੇ, ਕਿਉਂਕਿ ਉੱਥੇ ਜ਼ਿਆਦਾ ਜਿਹੜਾ ਸੀਗਾ ਹਿੰਦੂ ਬਹੁ ਗਿਣਤੀ ਵਾਲੇ ਜਾਂ ਹਿੰਦੀ ਬੋਲਣ ਵਾਲੇ ਲੋਕ ਸੀ ਤੇ ਹਰਿਆਣੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੇ ਮੁਕਾਬਲੇ ਉੱਤੇ ਜ਼ਿਆਦਾ ਉਭਾਰਨ ਲਈ ਬੜਾ ਕੁਝ ਹੋ ਰਿਹਾ, ਇਹ ਗੱਲ ਸੁਣਦੇ ਰਹੇ। ਪਰ ਹੁਣ ਪਿਛਲੇ 5-10 ਸਾਲਾਂ ਦਾ ਹਿਸਾਬ ਕਿਤਾਬ ਜਿਹਾ ਦੱਸਦਾ ਵੀ ਹਰਿਆਣੇ ਨੇ ਸਾਡੇ ਪੰਜਾਬ ਨਾਲੋਂ ਚਾਹੇ ਜਿੰਨੀ ਵੱਧ ਮਰਜ਼ੀ ਤਰੱਕੀ ਕਰ ਲਈ ਹੋਵੇ, ਪਰ ਲੇਰਾਂ ਉਹਦੀਆਂ ਵੀ ਉਵੇਂ ਹੀ ਪੈਂਦੀਆਂ ਨੇ, ਚੀਕਾਂ ਉਹਦੀਆਂ ਵੀ ਉਵੇਂ ਪੈਂਦੀਆਂ ਨੇ। ਤੇ ਰਹੀ ਸਹੀ ਕਸਰ ਆ ਕਿਸਾਨ ਸੰਘਰਸ਼ ਦੌਰਾਨ ਪੂਰੀ ਹੋ ਗਈ। ਕਿਸਾਨ ਸੰਘਰਸ਼ ਦੌਰਾਨ ਇਹ ਗੱਲ ਪੂਰੀ ਤਰ੍ਹਾਂ ਨੰਗੀ ਹੋ ਗਈ ਕਿ ਹਰਿਆਣੇ ਦੇ ਵਿੱਚ ਵੀ ਕੋਈ ਸਭ ਅੱਛਾ ਨਹੀਂ ਹੈ। ਹਰਿਆਣੇ ਦੇ ਲੋਕ ਵੀ ਸਾਡੇ ਵਾਂਗੂ ਹੀ ਦੁੱਖ ਭੋਗ ਰਹੇ ਨੇ। ਹਾਂ, ਕੁਝ ਅਮੀਰ ਹੋਏ ਨੇ, ਕੁਝ ਘਰਾਣੇ, ਕੁਝ ਸਰਮਾਏਦਾਰ, ਕੁਝ ਲੀਡਰ, ਕੁਝ ਸਿਆਸੀ ਭਲਵਾਨ ਜਾਂ ਕੁਝ ਜਿਹੜੇ ਹਕੂਮਤੀ ਚਮਚੇ ਹੁੰਦੇ ਆ, ਉਹਨਾਂ ਨੇ ਹਰਿਆਣੇ ਦੇ ਵਿੱਚ ਜ਼ਰੂਰ ਨਜ਼ਾਰੇ ਲੈ ਲਏ। ਪਰ ਜੇ ਮੋਟੇ ਤੌਰ ਤੇ ਆਮ ਹੇਠਲੇ ਲੈਵਲ ਤੋਂ ਦੇਖਿਆ ਜਾਵੇ ਤਾਂ ਹਰਿਆਣੇ ਦੇ ਲੋਕ ਵੀ ਉਹੀ ਦੁੱਖ ਕਲੇਸ਼ ਤੇ ਸੰਤਾਪ ਭੋਗ ਰਹੇ ਆ ਜੋ ਪੰਜਾਬ ਦੇ ਸਿੱਖ ਅਸੀਂ ਸਿੱਖ ਹੋਣ ਕਰਕੇ ਭੋਗ ਰਹੇ ਹਾਂ। ਬਣਿਆ ਉਹਨਾਂ ਦਾ ਵੀ ਕੱਖ ਨਹੀਂ। ਉਹ ਇਵੇਂ ਇਹ ਜਿਹੜਾ ਦੁੱਖ ਸੁੱਖ ਸੀ ਇਹਨੇ ਹੀ ਸਾਨੂੰ ਆ ਪਿਛਲੇ ਸਾਲ ਕਿਸਾਨ ਮੋਰਚੇ ਚ ਇੱਕ ਦੂਜੇ ਦੇ ਨੇੜੇ ਲਿਆਂਦਾ। ਦੋਨਾਂ ਨੂੰ ਲੱਗਿਆ ਕਿ ਸਾਡੀਆਂ ਜ਼ਮੀਨਾਂ ਜ਼ਿਆਦਾ ਖੋਹੀਆਂ ਜਾ ਰਹੀਆਂ ਨੇ। ਉਸ ਪਲੇਟਫਾਰਮ ਦੇ ਉੱਤੇ ਬਹੁਤ ਕੁਝ ਇਹੋ ਜਿਹਾ ਨਵਾਂ ਤੇ ਨਿਵੇਕਲਾ ਵਾਪਰਿਆ ਜਿਹਦੀ ਕਰਕੇ ਸਾਡੇ ਬਹੁਤ ਸਾਰੇ ਸਰੋਕਾਰ ਜਿਹੜੇ ਆ ਉਹ ਬਦਲ ਗਏ। ਪਹਿਲਾਂ ਕਈ ਗੱਲਾਂ ਸੀ, ਹੁਣ ਕਈ ਗੱਲਾਂ ਦਾ ਫਰਕ ਪੈ ਗਿਆ। ਖਾਸ ਤੌਰ ਦੇ ਉੱਤੇ ਜਿਵੇਂ ਜਿਹੜੇ ਮਸਲੇ ਮੁੱਦੇ ਜ਼ਿਆਦਾ ਸਾਨੂੰ ਇੱਕ ਦੂਜੇ ਦੇ ਖਿਲਾਫ ਲੜਾਉਣ ਲਈ ਵਰਤੇ ਜਾਂਦੇ ਸੀ, ਉਹਨਾਂ ਦੀ ਜੇ ਗੱਲ ਕਰੀਏ ਤਾਂ ਅੱਜ ਦੀ ਨਵੀਂ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਉਹਦੇ ਵਿੱਚ ਆਮ ਹਰਿਆਣਵੀ ਤੇ ਆਮ ਪੰਜਾਬੀ ਬੰਦੇ ਦੀ ਸਮਝ ਵਿੱਚ ਬੜਾ ਪਹਿਲਾਂ ਨਾਲੋਂ ਫਰਕ ਆਇਆ ਹੋਇਆ। ਪਰ ਜਿਹੜਾ ਸਾਡਾ ਸਾਂਝਾ ਦੁਸ਼ਮਣ ਆ ਪੰਜਾਬ ਦਾ ਜਾਂ ਲੋਕਾਂ ਦਾ ਜਾਂ ਜਿਹੜਾ ਹਕੂਮਤੀ ਲੁੱਟੂ ਨਿਜ਼ਾਮ ਆ, ਜਿਹੜਾ ਹਿੰਦੂ ਕੱਟੜਪੰਥੀ ਹੈ, ਉਹਦੇ ਲਈ ਕੋਈ ਫਰਕ ਨਹੀਂ। ਉਹ ਕਹਿੰਦਾ ਕੋਈ ਗੱਲ ਨਹੀਂ, ਮੈਂ ਰਗੜੇ ਲਾਉਣੇ ਆ ਤੇ ਲਾਈ ਜਾਣੇ। ਸੋ ਸਾਡੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਬੰਬ ਡਿੱਗਿਆ ਸੀਗਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕੰਟਰੋਲ ਆ ਜਿਹੜਾ, ਉਹਦੇ ਤੋਂ ਪੰਜਾਬ ਦਾ ਜਿਹੜਾ ਹੈਗਾ ਹੱਕ ਘਟਾਉਣ ਦੇ ਲਈ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ, ਇੰਜੀਨੀਅਰਾਂ ਨੂੰ ਲਾਉਣ ਦਾ ਇੱਕ ਪਲਾਨ, ਇੱਕ ਸਾਜ਼ਿਸ਼ ਜਿਹੜੀ ਸੀ ਉਹ ਸਾਹਮਣੇ ਆਈ ਸੀ। ਉਹ ਝਟਕਾ ਜਿੱਡਾ ਵੱਡਾ ਪੰਜਾਬ ਨੂੰ ਸੀ ਓਡਾ ਕੀ ਹਰਿਆਣੇ ਨੂੰ ਸੀ। ਪਰ ਕਿਉਂਕਿ ਅਸੀਂ ਪੰਜਾਬ ਦੀ ਗੱਲ ਜ਼ਿਆਦਾ ਕਰਨੀ ਚੰਗੀ ਸਮਝਦੇ ਹਾਂ, ਇਸ ਕਰਕੇ ਅਸੀਂ ਤਾਂ ਇਹੀ ਗੱਲ ਆਖੀ ਸੀ ਕਿ ਪੰਜਾਬ ਲਈ ਖਤਰਾ ਹੈ। ਪੰਜਾਬ ਦੇ ਬਿਜਲੀ ਸੋਮੇ ਤੇ ਪੰਜਾਬ ਦੇ ਦਰਿਆਈ ਪਾਣੀ ਲੁੱਟੇ ਜਾ ਰਹੇ ਨੇ ਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਹੈਗਾ ਸਾਰਾ ਕਾਰੋਬਾਰ, ਸਾਰਾ ਸਿਸਟਮ, ਪ੍ਰਬੰਧਕੀ ਜਿਹੜਾ ਨਿਜ਼ਾਮ ਆ ਵੀ ਉਹ ਹੁਣ ਪੰਜਾਬ ਦੇ ਕੋਲੋਂ ਸਦਾ ਲਈ ਖੁੱਸਦਾ ਜਾ ਰਿਹਾ। ਅਜੇ ਉਹ ਗੱਲ ਦਾ ਤਾਣਾ ਪੇਟਾ ਜਿਹਾ ਕਿਸੇ ਹਿਸਾਬ ਕਿਤਾਬ ਚ ਆਇਆ ਨਹੀਂ ਸੀਗਾ ਜਦ ਨੂੰ ਕੱਲ ਕੇਂਦਰ ਤੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਪਧਾਰੇ ਤੇ ਇੱਥੇ ਆ ਕੇ
ਜਿਹੜਾ ਕੁਝ ਉਹਨੇ ਕਿਹਾ ਹੱਥਾਂ ਪੈਰਾਂ ਦੀ ਪਾਤੀ ਦੋਨਾਂ ਸੂਬਿਆਂ ਦੀ, ਹਰਿਆਣੇ ਤੇ ਪੰਜਾਬ ਦੀ ਜਿਹੜੀ ਸਿਆਸਤ ਵਾ ਉਹਦੇ ਚ ਉਥਲ ਪੁਥਲ ਮਚਾਉਣ ਵਾਲੇ ਐਲਾਨ ਕਰਕੇ ਅਗਲਾ ਹੋ ਗਿਆ। ਉਹਨੇ ਐਲਾਨ ਕਰਤਾ ਵੀ ਚੰਡੀਗੜ੍ਹ ਪ੍ਰਸ਼ਾਸਨ ਦੇ ਕਰਮਚਾਰੀ ਜਿਹੜੇ ਨੇ ਹੁਣ ਉਹ ਕੇਂਦਰ ਸਰਕਾਰ ਦੇ ਅਧੀਨ ਹੋਣਗੇ ਤੇ ਇਸ ਤਰ੍ਹਾਂ ਫਿਰ ਇਹਨਾਂ ਅਦਾਰਿਆਂ 'ਚ ਕੰਮ ਕਰਨ ਵਾਲਿਆਂ ਦੀ ਬਹੁਤ ਵਧੀਆ ਤਨਖਾਹ ਹੋ ਜਾਊਗੀ, ਇਹਨਾਂ ਨੂੰ ਕੇਂਦਰ ਸਰਕਾਰ ਦੇ ਹਿਸਾਬ ਨਾਲ ਤਨਖਾਹ ਮਿਲਿਆ ਕਰੂ, ਸੇਵਾ ਮੁਕਤੀ ਦੀ ਉਮਰ ਵੀ ਵੱਧ ਜੂ, ਇਹਨਾਂ ਨੂੰ ਹੋਰ ਬੜੇ ਜਿਹੜੇ ਆ ਲਾਭ ਹੋਣਗੇ। ਤੇ ਜਿਹੜੇ ਨਿਯਮ ਚੰਡੀਗੜ੍ਹ ਦੇ ਵਿੱਚ ਪੰਜਾਬ ਸੇਵਾ ਨਿਯਮ ਦੇ ਹੁਣ ਤੱਕ ਲਾਗੂ ਰਹੇ ਨੇ ਉਹ ਹੁਣ ਖਤਮ, ਤੇ ਹੁਣ ਇੱਥੇ ਕੇਂਦਰ ਦਾ ਪੇ ਸਕੇਲ ਤੇ ਕੇਂਦਰ ਦੇ ਨਿਯਮ ਜਿਹੜੇ ਆ ਉਹ ਲਾਗੂ ਹੋਣਗੇ। ਅੱਜ ਸਾਰੇ ਅਖਬਾਰਾਂ ਦੇ ਵਿੱਚ ਇਹ ਚਰਚਾ ਜਿਹੜੀ ਆ ਇਹ ਉਭਾਰ ਕੇ ਖਬਰਾਂ ਲੱਗੀਆਂ ਨੇ ਤੇ ਸਾਫ਼ ਜੀ ਗੱਲ ਆ ਕਿ ਦੁਬਾਰਾ ਜਿਹੜੀ ਆ ਮਹਾਭਾਰਤ ਹੋਣ ਦੇ ਆਸਾਰ ਪੂਰੇ ਪੂਰੇ ਬਣਾ ਦਿੱਤੇ ਗਏ। ਅੱਜ 6 ਮਹੀਨੇ ਪਹਿਲਾਂ ਜਦੋਂ ਕਿਸਾਨ ਮੋਰਚਾ ਲੱਗਿਆ ਹੋਇਆ ਸੀ ਉਦੋਂ ਸਾਨੂੰ ਬੜੇ ਲੋਕਾਂ ਨੇ ਮਤਾਂ ਦੇਣੀਆਂ ਕਿ ਜੀ ਤੁਸੀਂ ਕੋਈ ਜ਼ਿਆਦਾ ਹੀ ਤੱਤੇ ਚੱਲਦੇ ਹੋ, ਬੀਜੇਪੀ ਵਾਲੇ ਤਾਂ ਆਰਐਸਐਸ ਵਾਲੇ ਤਾਂ ਬੜੇ ਵਧੀਆ ਬੰਦੇ ਆ, ਸਿੱਖਾਂ ਨਾਲ ਬੜੇ ਨੇੜਲੇ ਸੰਬੰਧ ਬਣਾ ਕੇ ਰੱਖਣਾ ਚਾਹੁੰਦੇ। ਚਲੋ ਅਸੀਂ ਆਖਿਆ ਵੀ ਸਾਨੂੰ ਸਮਝ ਘੱਟ ਹੋਣੀ ਹੈ। ਫਿਰ ਜਿੱਦਣ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਜਾਂ ਹੋਰ ਦਿਨ ਤਿਉਹਾਰ ਜਦੋਂ ਵੀ ਆਏ, ਖਾਸ ਤੌਰ ਤੇ ਕਿਸਾਨ ਸੰਘਰਸ਼ ਦੀ ਸਮਾਪਤੀ ਵਾਲਾ ਦਿਨ, ਉਦੋਂ ਤਾਂ ਬਹੁਤੇ ਹੀ ਲੋਕਾਂ ਨੇ ਸਾਨੂੰ ਮਤਾਂ ਦਿੱਤੀਆਂ ਵੀ ਦੇਖਿਆ ਉਹ ਸਿੱਖੀ ਦਾ ਸਤਿਕਾਰ ਹੀ ਬੜਾ ਕਰਦੇ ਆ ਮੋਦੀ ਸਾਹਿਬ ਦਾ, ਉਹ ਤਾਂ ਸਿੱਖਾਂ ਦੇ ਉੱਤੋਂ ਬਾਰੇ ਜਾਂਦੇ। ਦਸੰਬਰ ਮਹੀਨੇ ਦੇ ਵਿੱਚ ਜਦੋਂ ਵੋਟਾਂ ਦਾ ਹਿਸਾਬ ਕਿਤਾਬ ਜਿਹਾ ਚੱਲਿਆ ਉਦੋਂ ਇੱਥੇ ਏਜੰਸੀਆਂ ਨੇ ਬਹੁਤ ਸਾਰੇ ਬੰਦੇ, ਬੀਜੇਪੀ ਨੇ ਆਰਐਸਐਸ ਨੇ ਬੰਦੇ ਪੰਜਾਬ 'ਚ ਛੱਡਤੇ। ਉਹ ਜਿੰਨੀਆਂ ਵੀ ਇੱਥੇ ਸਿੱਖ ਧਿਰਾਂ ਨੇ, ਜਥੇਬੰਦੀਆਂ ਨੇ, ਇਹਨਾਂ ਸਾਰਿਆਂ ਦੇ ਵਿੱਚ ਆ ਕੇ ਇੱਕੋ ਹੀ ਹੋਕਾ ਦੇਣ, ਇਹ ਫੇਰ ਗੱਲਾਂ ਚੱਲ ਪਈਆਂ ਕਿ ਜੀ ਮੋਦੀ ਸਰਕਾਰ ਤਾਂ ਸਿੱਖਾਂ ਦੇ ਪੰਜਾਬ ਦੇ ਸਾਰੇ ਮਸਲੇ ਹੱਲ ਕਰਨ ਨੂੰ ਤਿਆਰ ਬੈਠੀ ਆ, ਸਿੱਖਾਂ ਨਾਲ ਬੜੇ ਨੇੜਲੇ ਸੰਬੰਧ ਬਣਾਉਣਾ ਚਾਹੁੰਦੀ ਆ, ਤੇ ਤੁਸੀਂ ਦੱਸੋ ਚਾਹੀਦਾ ਕੀ ਹੈ। ਹੁਣ ਤਾਂ ਚੰਡੀਗੜ੍ਹ ਵੀ ਪੰਜਾਬ ਨੂੰ ਦੇ ਦੇਣਾ ਤੇ ਪੰਜਾਬੀ ਬੋਲਦੇ ਇਲਾਕੇ ਵੀ ਮਿਲ ਜਾਣੇ ਆ, ਦਰਿਆਈ ਪਾਣੀ ਤੇ ਬਿਜਲਈ ਸੋਮੇ ਇਹ ਵੀ ਰੇੜਕਾ ਮੁੱਕਿਆ ਹੀ ਲਓ, ਤੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀਆਂ ਰਿਹਾਈਆਂ ਗੱਲ ਹੀ ਕੋਈ ਨਹੀਂ। ਪ੍ਰੋਫੈਸਰ ਭੁੱਲਰ ਸਾਹਿਬ, ਭਾਈ ਹਵਾਰਾ ਸਾਰੇ ਛੱਡ ਦੇਣੇ ਆ, ਗੱਲ ਮੁੱਕ ਗਈ ਜੀ। ਹੁਣ ਤਾਂ ਬਸ ਸਮਝ ਲਓ ਵੀ ਸਤਜੁਗ ਆ ਗਿਆ, ਕਲਯੁਗ ਖਤਮ ਹੋ ਗਿਆ ਜੀ। ਹੁਣ ਤਾਂ ਬਸ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਈਏ। ਇਹੋ ਜਿਹੀਆਂ ਗੱਲਾਂ ਕਰਨ ਵਾਲੇ ਸਿੱਖਾਂ ਨੇ ਉਹ ਧਮੱਚੀ ਚੱਕੀ ਰਹੇ ਰੱਬ ਦਾ ਨਾ, ਕੋਈ ਸੁਣੇ ਨਾ, ਕੰਨ ਭਾਈ ਨਹੀਂ ਸੀ ਸੁਣਦੀ। ਉਦੋਂ ਬਸ ਮੋਦੀ ਜੈ ਜੈਕਾਰ ਹੋਈ ਪਈ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਨਰਿੰਦਰ ਮੋਦੀ ਫਿਰੋਜ਼ਪੁਰ ਰੈਲੀ ਤੇ ਆਇਆ ਤੇ ਇੱਥੇ ਕੱਟ ਕੁੱਟ ਨਹੀਂ ਹੋਇਆ, ਲੋਕਾਂ ਨੂੰ ਗੁੱਸਾ ਸੀਗਾ। ਜਿਹੜਾ ਕਿਸਾਨ ਸੰਘਰਸ਼ ਦੌਰਾਨ 1 ਸਾਲ ਲੋਕਾਂ ਨੂੰ ਜਲੀਲ ਕੀਤਾ, ਤੋ ਇੱਥੇ ਜਦੋਂ ਲੋਕ ਇਕੱਠੇ ਨਹੀਂ ਹੋਏ, ਬੀਜੇਪੀ ਮੋਦੀ ਦਾ ਜਿਹੜਾ ਸੀਗਾ ਵਿਰੋਧ ਇੰਨਾ ਜ਼ਿਆਦਾ ਸੀ, ਤਾਂ ਜਾਂਦਾ ਹੋਇਆ ਉਹ ਕਮਲ ਜਾ ਮਾਰ ਗਿਆ ਵੀ ਮੈਂ ਸ਼ੁਕਰ ਕਰੋ ਜਾਨ ਬਚਾ ਕੇ ਭੱਜ ਚੱਲਿਆ ਇੱਥੋਂ। ਅਖੀਰ ਉਹ ਸਾਰੀਆਂ ਗੱਲਾਂ ਐਸ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਉਡੀਕਦੇ ਰਹੇ ਲੋਕ ਵੀ ਹੋ ਸਕਦਾ ਵੋਟਾਂ ਦੇ ਮੱਦੇ ਨਜ਼ਰ ਕੋਈ ਵਧੀਆ ਐਲਾਨ ਹੋ ਜਾਵੇ, ਪਰ ਕੋਈ ਵੀ ਉਹ ਗੱਲ ਉਹਨਾਂ ਨੇ ਨਹੀਂ ਕੀਤੀ। ਤੇ ਜਿਹੜੇ ਬੀਜੇਪੀ ਦੇ ਮੋਦੀ ਦੇ ਜਾਲ 'ਚ ਫਸ ਕੇ ਉੱਥੇ ਮੱਥਾ ਟੇਕ ਕੇ ਆਏ ਸੀ ਕਿ ਆਹ ਲਓ ਜੀ ਮੈਮੋਰੰਡਮ, ਆਹ ਮੁੱਦੇ ਨੇ ਕਿ ਕਾਹਨੂੰ ਉਹਨਾਂ ਨੂੰ ਮੁੱਦਿਆਂ ਦਾ ਪਤਾ ਹੈਗਾ ਪੰਜਾਬ ਦਿਆਂ ਦਾ ਜਿਹੜੇ ਤੁਸੀਂ ਮੈਮੋਰੰਡਮ ਦੇਣ ਗਏ। ਸਾਨੂੰ ਕਹਿਣ ਜੀ ਬਸ ਉਹ ਇੱਕ ਤਾਂ ਮੈਮੋਰੰਡਮ ਹੀ ਦੇਣਾ ਫਾਰਮੈਲਿਟੀ ਆ, ਕੰਮ ਤਾਂ ਹੋਇਆ ਪਿਆ, ਉਹ ਕੁਛ ਨਹੀਂ ਸੀ ਬਣੇ। ਫਿਰ ਮਨਜਿੰਦਰ ਸਿੰਘ ਸਰਸੇ ਦੀ ਕਮਾਂਡ ਹੇਠ ਜਿਉਂ ਫਿਰ ਇਧਰੋਂ ਅਡਾਰੀਆਂ ਭਰਨ ਲੱਗੇ, ਪਹਿਲਾਂ 35-40 ਸਾਧਾਂ ਦਾ ਮੱਥਾ ਟਿਕਾਇਆ ਸਰਸੇ ਨੇ ਮੋਦੀ ਨੂੰ। ਹੁਣ ਕੁਝ ਕੁ ਬੰਦੇ ਖੜੇ ਕਰਕੇ ਵੀ ਇਹ ਜੀ ਪੰਜਾਬ ਦੇ ਸਿੱਖਾਂ ਦੇ ਬੜੇ ਬੁੱਧੀਜੀਵੀ ਨੇ, ਨਾ ਕਦੇ ਦੇਖੇ ਨਾ ਕਰੇ, ਉਹਨਾਂ ਨੂੰ ਲੈ ਕੇ ਗਏ ਆ। ਹੋਰ ਪਤਾ ਨਹੀਂ ਅਜੇ ਕਿਹਨੇ ਜਾਣਾ, ਕਿਹੜੇ ਜਥੇਦਾਰ ਨੇ, ਕਿਹਨੇ ਆਗੂ ਨੇ ਉੱਥੇ ਜਾ ਕੇ ਹਾਜ਼ਰੀ ਲਵਾਉਣੀ ਆ, ਵਾਹਿਗੁਰੂ ਜਾਣੇ। ਪਰ ਇਹ ਸਾਰੇ ਦੇ ਸਾਰੇ ਲੋਕ ਆ ਜਿਹੜੇ ਕੱਲ ਪਰਸੋਂ ਚੀਫ ਖਾਲਸਾ ਦੀਵਾਨ ਦੀ ਇੱਕ ਮੀਟਿੰਗ 'ਚ ਵੀ ਬੜਾ ਝਮੇਲਾ ਪੈ ਕੇ ਹਟੇ। ਲਾਲਪੁਰਾ ਇੱਕ ਜਸਵਿੰਦਰ ਸਿੰਘ, ਇਹਨਾਂ ਦੋਨਾਂ ਖਿਲਾਫ ਉੱਥੇ ਚੀਫ ਖਾਲਸਾ ਦੀਵਾਨ ਦੀ ਮੀਟਿੰਗ 'ਚ ਕਾਫੀ ਉਹ ਹੱਲਾ ਮਚਿਆ ਵੀ ਇਹ ਸਾਡੀ ਸਿੱਖਾਂ ਦੀ ਇਸ ਵੇਲੇ ਸਭ ਤੋਂ ਖਤਰਨਾਕ ਸਾਡੇ ਲਈ ਆਰਐਸਐਸ ਆ, ਬੀਜੇਪੀ ਆ, ਇਹ ਉਹਦੇ ਨਾਲ ਜਾ ਕੇ ਖੜ ਗਏ। ਅਖੀਰ ਉਹਨਾਂ ਦੋਨਾਂ ਨੂੰ ਫਾਰਗ ਕਰਨਾ ਪਿਆ
ਚੀਫ ਖਾਲਸਾ ਦੀਵਾਨ ਦੇ ਵਿੱਚ ਜਿਹੜੇ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਸੀਗੀਆਂ। ਲਾਲਪੁਰੇ ਨੇ ਤਾਂ ਪਹਿਲਾਂ ਹੀ ਭੇਜਤਾ ਆਪਦਾ। ਪਰ ਹੋਰ ਬੜੇ ਨੇ ਜਿਹੜੇ ਇਹ ਸਮਝੀ ਬੈਠੇ ਆ ਵੀ ਜੇਕਰ ਅੱਜ ਦੀ ਤਰੀਕ ਵਿੱਚ ਚੀਫ ਖਾਲਸਾ ਦੀਵਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਕਾਲਜ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ ਬੋਰਡ, ਤਖਤ ਸ੍ਰੀ ਹਜੂਰ ਸਾਹਿਬ ਬੋਰਡ ਜਾਂ ਸਿੱਖਾਂ ਦੇ ਹੋਰ ਜਿੰਨੇ ਵੀ ਵਿਦਿਅਕ ਅਦਾਰੇ ਆ ਜਾਂ ਹੋਰ ਅਦਾਰੇ ਆ, ਜਿੱਥੇ ਵੀ ਕੋਈ ਚੰਗੀ ਥਾਂ ਲੈਣੀ ਹੋਵੇ ਵੀ ਆਪਾਂ ਬੀਜੇਪੀ ਰਾਹੀਂ ਲੈ ਸਕਦੇ ਆ, ਇਸ ਸੋਚ ਦੇ ਤਹਿਤ ਧੜਾ ਧੜ ਛਾਲਾ ਮਾਰ ਕੇ ਲੋਕ ਬੀਜੇਪੀ ਵੱਲ ਭੱਜੇ ਜਾ ਰਹੇ। ਇਹ ਲੋਕਾਂ ਨੂੰ ਜਦੋਂ ਪੁੱਛਿਆ ਜਾਂਦਾ ਹੈ ਵੀ ਤੁਸੀਂ ਉਧਰ ਕੀ ਕਰਨ ਜਾ ਰਹੇ ਹੋ, ਤਾਂ ਕਹਿੰਦੇ ਜੀ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ। ਮਨਜਿੰਦਰ ਸਿੰਘ ਸਰਸੇ ਨੇ ਵੀ ਇਹੀ ਕਿਹਾ ਸੀ ਨਾ, ਹੋਰ ਵੀ ਸਾਰੇ ਇਹੀ ਕਹਿੰਦੇ ਆ, ਅਸੀਂ ਪੰਥ ਦੇ ਪੰਜਾਬ ਦੇ ਮਸਲੇ ਹੱਲ ਕਰਾਵਾਂਗੇ, ਪੰਥ ਦੇ ਪੰਜਾਬ ਦੇ ਮਸਲੇ ਚੰਡੀਗੜ੍ਹ ਪੰਜਾਬ ਨੂੰ ਦਵਾ ਦੇਵਾਂਗੇ। ਤੇ ਚੰਡੀਗੜ੍ਹ ਤਾਂ ਭਾਈ ਕੱਲ ਅਮਿਤ ਸ਼ਾਹ ਚੰਗੀ ਤਰ੍ਹਾਂ ਹੀ ਦੇ ਗਿਆ ਸਾਨੂੰ। ਅਮਿਤ ਸ਼ਾਹ ਨੇ ਕਹਿਤਾ ਨਾ ਵੀ ਨੋਟੀਫਿਕੇਸ਼ਨ 1-2 ਦਿਨ ਚ ਆ ਜਾਣਾ ਤੇ ਇੱਥੇ ਕੇਂਦਰ ਸਰਕਾਰ ਵਾਲੇ ਨਿਯਮ ਲਾਗੂ ਹੋਣਗੇ। ਜਾਣੀ ਕਿ ਜਿਹੜਾ ਇੱਕ ਹਿਸਾਬ ਕਿਤਾਬ ਚੱਲਦਾ ਸੀਗਾ 60-40 ਦਾ, ਵੀ ਚੰਡੀਗੜ੍ਹ ਦੇ ਵਿੱਚ ਜੇ 100 ਨੌਕਰੀਆਂ ਨਿਕਲਣੀਆਂ ਨੇ ਤਾਂ 60 ਉੱਥੇ ਪੰਜਾਬ ਦੇ ਰੱਖਣੇ ਆ ਤੇ 40 ਜਿਹੜੇ ਆ ਉਹ ਹਰਿਆਣੇ ਦੇ। ਹੁਣ ਤਾਂ ਕੰਮ ਹੀ ਉਲਟਾ ਹੋਇਆ ਪਿਆ। ਚੰਡੀਗੜ੍ਹ ਦੇ ਵਿੱਚ ਜਾ ਕੇ ਲੱਗਦਾ ਹੀ ਨਹੀਂ ਵੀ ਇਹ ਪੰਜਾਬ ਦੇ ਪਿੰਡ ਉਜਾੜ ਕੇ ਪੰਜਾਬ ਦਾ ਇੱਕ ਸ਼ਹਿਰ ਵੀ ਇੱਥੇ ਰਾਜਧਾਨੀ ਬਣਨੀ ਹੈ, ਇਹ ਤਾਂ ਬਣਾਇਆ। ਇਹ ਤਾਂ ਇਉਂ ਲੱਗਦਾ ਜਿਵੇਂ ਅਸੀਂ ਕਿਸੇ ਹੋਰ ਮੁਲਕ ਦੇ ਹੋਰ ਦੇਸ਼ ਵਿੱਚ ਚਲੇ ਗਏ ਆ। ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀਆਂ ਗੱਡੀਆਂ ਨੂੰ, ਪੰਜਾਬ ਦੇ ਪਹਿਰਾਵੇ ਵਾਲਿਆਂ ਨੂੰ ਚੰਡੀਗੜ੍ਹ ਦੇ ਵਿੱਚ ਜਿਵੇਂ ਜਲੀਲ ਕੀਤਾ ਜਾਂਦਾ, ਜਿਵੇਂ ਚੰਡੀਗੜ੍ਹ ਦੇ ਵਿੱਚ ਤੰਗ ਪਰੇਸ਼ਾਨ ਕੀਤਾ ਜਾਂਦਾ, ਫੜ ਲਓ ਹੀ ਹੁੰਦੀ ਹੈ ਉੱਥੇ। ਤੋ ਸਾਡੇ ਪੰਜਾਬ ਦੇ ਪਿੰਡ ਹੋਣ, ਸਾਡੀ ਧਰਤੀ ਹੋਵੇ, ਸਾਡੀ ਧਰਤੀ ਉੱਤੇ ਚੰਡੀਗੜ੍ਹ ਵਸੇ, ਸਾਡਾ ਉੱਤੇ ਕੋਈ ਹੱਕ ਨਾ ਰਵੇ। ਤੇ ਜਿਹੜਾ ਸਿਸਟਮ ਬਣਾਇਆ ਸੀ 1966 ਦੇ ਵਿੱਚ ਕਿ 60-40 ਦੀ ਰੇਸ਼ੋ ਹੋਊਗੀ ਤੇ ਪੰਜਾਬ ਦਾ ਹੀ ਅਫਸਰ ਜਿਹੜਾ ਹੈਗਾ ਉੱਥੇ ਉੱਪਰ ਲੱਗੇਗਾ, ਉਹ ਸਾਰੀਆਂ ਗੱਲਾਂ ਖਤਮ ਕਰਕੇ ਉਹਨਾਂ ਨੇ ਚੰਡੀਗੜ੍ਹ ਚੰਗੀ ਤਰ੍ਹਾਂ ਆਪਦੇ ਬੂਝੇ ਪਾ ਲਿਆ। ਇੱਕ ਮੌਕਾ ਸੀ ਅਸੀਂ ਪੂਰੇ ਪੰਜਾਬ ਦਾ ਪੰਜਾਬੀ ਬੋਲਣ ਵਾਲਾ ਸੂਬਾ ਬਣਵਾਉਣ ਦੇ ਲਈ ਸੰਘਰਸ਼ ਕਰ ਰਹੇ ਸੀ। ਫਿਰ ਅਸੀਂ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਲਈ ਬੜਾ ਲੜੇ। ਹੋਰ ਵੀ ਬੜੇ ਮੁੱਦੇ ਸੀ, ਅਨੰਦਪੁਰ ਦਾ ਮਤਾ ਜਾਂ ਧਰਮ ਯੁੱਧ ਮੋਰਚਾ, ਬਹੁਤ ਵੱਡੀ ਸਖਤ ਲੜਾਈ ਜਿਹੜੀ ਆ ਲੋਕਾਂ ਨੇ ਲੜੀ, ਪੰਜਾਬ ਦਿਆਂ ਨੇ। ਚੰਡੀਗੜ੍ਹ ਹਾਸਲ ਕਰਨ ਲਈ ਜੋ ਕੁਝ ਹੋਇਆ ਉਹ ਅੱਜ ਦੀ ਪੀੜ੍ਹੀ ਨੂੰ ਜੇ ਦੱਸੀਏ ਤਾਂ ਦੰਦਾਂ ਦੇ ਹੇਠਾਂ ਜੀਭ ਲੈ ਕੇ ਅਗਲੇ ਕਹਿਣ ਵੀ ਹੈ ਇੰਨਾ ਜ਼ਬਰ ਝੱਲਿਆ, ਇੰਨਾ ਜ਼ੁਲਮ ਝੱਲਿਆ। ਪਰ ਮਿਲਿਆ ਚੰਡੀਗੜ੍ਹ ਫੇਰ ਨਾ ਪੰਜਾਬ ਨੂੰ। ਅਖੀਰ ਉਹ ਸੰਘਰਸ਼ ਉਸ ਮੋੜ ਤੇ ਆ ਗਿਆ ਕਿ ਜੂਨ 1984 ਵਾਪਰ ਗਿਆ। ਜੂਨ 1984 ਨੂੰ ਜੋ ਕਹਿਰ ਸਾਡੇ ਉੱਤੇ ਢਾਇਆ ਗਿਆ ਕਿ ਤੁਹਾਨੂੰ ਦਿੰਨੇ ਆ ਤੁਹਾਡੇ ਹੱਕ, ਆਹ ਲਓ ਚੰਡੀਗੜ੍ਹ। ਤੁਸੀਂ ਕਹਿੰਦੇ ਸੀ ਨਾ ਹਰਿਆਣੇ ਨੂੰ ਪਾਣੀ ਨਹੀਂ ਦੇਵਾਂਗੇ, ਰਾਜਸਥਾਨ ਨੂੰ ਪਾਣੀ ਨਹੀਂ ਦੇਵਾਂਗੇ, ਆ ਤੁਹਾਨੂੰ ਦਿੰਨੇ ਹੁਣ ਪਾਣੀ। ਗੋਲੀਆਂ ਮਾਰ ਮਾਰ ਕੇ ਬੇਦੋਸ਼ੇ ਸੰਗਤਾਂ ਨੂੰ, ਸਿੱਖਾਂ ਨੂੰ ਇੱਥੇ ਮਾਰ ਸੁੱਟਿਆ ਤੇ ਬਹੁਤ ਬੁਰੀ ਤਰ੍ਹਾਂ ਕਤਲੇਆਮ, ਨਸਲਕੁਸ਼ੀ, ਟੈਰੋਰਿਜ਼ਮ, ਇਹ ਸਾਰਾ ਕੁਝ ਕਰਨ ਕਰਾਉਣ ਦੇ ਨਾਲ ਬਾਅਦ ਵਿੱਚ ਚੰਗਾ ਆਪਦੇ ਵੱਲੋਂ ਵੀ ਸਿੱਖਾਂ ਦਾ ਅਸੀਂ ਘੁੱਟ ਘਟਾਪਾ ਕਰ ਲਿਆ। ਠੰਡੇ ਜਿਹੇ ਹੋ ਕੇ ਬੈਠੇ ਸੀ ਵੀ ਆਪਾਂ ਦੁਬਾਰਾ ਫੇਰ ਇੱਕ ਝੁੱਟੀ ਲਾਉਣੀ ਹੈ। ਨਵੰਬਰ 1984 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਨੇੜੇ ਤੇੜੇ ਕਹਿੰਦੇ ਫੇਰ ਝੁੱਟੀ ਮਾਰਾਂਗੇ, ਇੱਕ ਵਾਰੀ ਫੇਰ ਇਹੋ ਜਿਹੇ ਹਾਲਾਤ ਬਣਾ ਦੇਵਾਂਗੇ ਕਿ ਸਿੱਖ ਤਾਂ ਜੀ ਜੂਨ 84 ਕਰਕੇ ਬੌਂਦਲੇ ਜੇ ਫਿਰਦੇ ਸੀ, ਹਰਫਲੇ ਜੇ ਫਿਰਦੇ ਸੀ, ਗੁੱਸੇ ਵਿੱਚ ਸੀਗੇ। ਇਹਨਾਂ ਨੇ ਜੀ ਪਾਕਿਸਤਾਨ ਨਾਲ ਰਲ ਕੇ ਤੇ ਗੜਬੜ ਕਰਤੀ ਆ ਤੇ ਹੁਣ ਇਹਨਾਂ ਨੂੰ ਕਾਬੂ ਕਰਨ ਲਈ ਸਾਨੂੰ ਬੰਬਾਰਮੈਂਟ ਕਰਨੀ ਪੈ ਰਹੀ। ਆਪਰੇਸ਼ਨ ਸ਼ਾਂਤੀ ਉਹਦਾ ਨਾਮ ਰੱਖਿਆ ਸੀ। ਡਾਕਟਰ ਸੰਗਤ ਸਿੰਘ ਦੀ ਕਿਤਾਬ 'ਚ ਸਾਰਾ ਬਿਊਰਾ ਆਪਾਂ ਅੱਗੇ ਕਈ ਵਾਰੀ ਪ੍ਰੋਗਰਾਮ 'ਚ ਡਿਸਕਸ ਕੀਤਾ। ਤੋ 1984 ਦੇ ਸਾਲ ਵਿੱਚ ਆਪਦੇ ਵੱਲੋਂ ਸਾਡਾ ਪੂਰਾ ਕੰਘਾ ਕਰਕੇ, ਘਾਣ ਕਰਕੇ, ਸਾਰੇ ਭਾਰਤ ਦੀਆਂ ਵੋਟਾਂ ਬਟੋਰ ਕੇ ਜਦੋਂ ਰਾਜੀਵ ਗਾਂਧੀ ਮੁੱਖ ਮੰਤਰੀ ਬਣ ਗਿਆ, ਪ੍ਰਧਾਨ ਮੰਤਰੀ ਬਣ ਗਿਆ, ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਫਿਰ ਇਹਨਾਂ ਨੂੰ ਲੱਗਿਆ ਕਿ ਇੰਦਰਾ ਗਾਂਧੀ ਵਾਂਗੂ ਹੋਰ ਨਾ ਸਿੱਖ ਬਾਕੀਆਂ ਦਾ ਵੀ ਕੰਡਾ ਕੱਢਦੇ ਰਹਿਣ, ਸੋ ਆਓ ਇਹਨਾਂ ਨੂੰ ਹੁਣ ਇੱਥੇ ਕੀ ਲੜਾਈ ਉਲਝਾ ਦਈਏ। ਜਦੋਂ ਸਿੱਖ ਜਵਾਨੀ ਸਿਰਾਂ ਉੱਤੇ ਖੱਫਣ ਬੰਨ ਕੇ ਮੈਦਾਨ 'ਚ ਆ ਗਈ, ਉਦੋਂ ਇੱਕ ਘਟਨਾ ਵਾਪਰੀ ਸੀ
ਬਈ ਦਿੱਲੀ ਅਤੇ ਹੋਰ ਨੇੜਲੇ ਇਲਾਕੇ ਜਿੱਥੇ 84 ਦੇ ਵਿੱਚ ਸਿੱਖਾਂ ਦਾ ਘਾਣ ਹੋਇਆ, ਨਸਲਕੁਸ਼ੀ ਕੀਤੀ ਗਈ, ਸ਼ਰੇਆਮ ਕਤਲੇਆਮ ਹੋਇਆ, ਸਾਡੀ ਕੌਮ ਨੂੰ ਬੇਪੱਤ ਕੀਤਾ ਗਿਆ ਹਰ ਤਰੀਕੇ ਨਾਲ, ਉਹਨਾਂ ਥਾਵਾਂ ਦੇ ਉੱਤੇ ਟਰਾਂਜਿਸਟਰ ਬੰਬ ਕਾਂਡ ਹੋਏ ਸੀ 1985 ਚ। ਉਹ ਜਿਹੜੇ ਟਰਾਂਜਿਸਟਰ ਬੰਬ ਕਾਂਡ ਹੋਏ, ਉਸ ਤੋਂ ਬਾਅਦ ਵਿੱਚ ਪਾਰਲੀਮੈਂਟ ਦੇ ਵਿੱਚ ਗ੍ਰਹਿ ਮੰਤਰਾਲੇ ਨੇ ਜਿਹੜੀ ਸਟੇਟਮੈਂਟ ਦਿੱਤੀ ਸੀ, ਉਹ ਅਖਬਾਰਾਂ 'ਚ ਵੀ ਉਦੋਂ ਛਪੀ, ਬਈ ਉੱਥੇ ਆਖਿਆ ਗਿਆ ਵੀ ਇਹ 1984 ਦੇ ਜੂਨ ਤੇ ਨਵੰਬਰ ਮਹੀਨੇ ਦੇ ਦਰਦ ਵਿੱਚੋਂ ਕੁਝ ਇਹੋ ਜਿਹੇ ਹੈ ਸਿੱਖ ਨੌਜਵਾਨ ਮੈਦਾਨ ਵਿੱਚ ਆ ਚੁੱਕੇ ਆ ਜਿਹੜੇ ਬਹੁਤ ਕਮਿਟਡ ਨੇ, ਤੇ ਇਹਨਾਂ ਦਾ ਇਹ ਸਾਰੇ ਭਾਰਤ ਵਿੱਚ ਇਸ ਰੋਹ ਦਾ ਜਿਹੜਾ ਹੈਗਾ ਪ੍ਰਗਟਾਵਾ ਹੋਏਗਾ, ਥਾਂ ਥਾਂ ਤੇ ਵਾਰਦਾਤਾਂ ਹੋ ਸਕਦੀਆਂ ਨੇ, ਇਸ ਕਰਕੇ ਇਹਨਾਂ ਦਾ ਕੋਈ ਹੱਲ ਜਿਹੜਾ ਹੈਗਾ ਜਲਦੀ ਲੱਭਿਆ ਜਾਊਗਾ। ਹੱਲ ਫਿਰ ਇਹ ਕੱਢਿਆ ਬਈ ਇਹ ਤੋਂ ਪਹਿਲਾਂ ਕਿ ਅੱਡ-ਅੱਡ ਥਾਵਾਂ ਦੇ ਉੱਤੇ ਉਹਨਾਂ ਲੋਕਾਂ ਨੂੰ ਟਾਰਗੇਟ ਕਰਨ ਸਾਰੇ ਭਾਰਤ ਵਿੱਚ ਜਿੱਥੇ ਜਿੱਥੇ ਉਹ ਬੈਠੇ ਅੱਡ-ਅੱਡ ਸੂਬਿਆਂ 'ਚ, ਇਹਨਾਂ ਜੁਝਾਰੂਆਂ ਨੂੰ ਇਹੋ ਜਿਹਾ ਚੱਕਰ 'ਚ ਪਾਇਆ ਜਾਵੇ ਕਿ ਪੰਜਾਬ ਦੇ ਵਿੱਚ ਹੀ ਉਲਝਾ ਲਿਆ ਜਾਵੇ, ਇੱਥੇ ਕਿ ਇਹਨਾਂ ਨੂੰ ਰੱਖੋ, ਸੀਮਾ ਰੇਖਾ ਬਣਾ ਦਿਓ ਇਹਨਾਂ ਦੀ। ਸੋ ਇਸ ਕੰਮ ਲਈ ਸਰਕਾਰ ਨੇ ਫਿਰ ਇੱਕ ਤਾਂ ਜੇਲ੍ਹਾਂ 'ਚ ਨਜ਼ਰਬੰਦ ਜਿਹੜੇ ਭਾਈ ਹਰਮਿੰਦਰ ਸਿੰਘ ਸੰਧੂ ਵਰਗੇ ਜਾਂ ਹੋਰ ਸੀ ਉਹਨਾਂ ਨਾਲ ਗੱਲਬਾਤ ਤੋਰ ਲਈ, ਇੱਕ ਅਕਾਲੀ ਲੀਡਰਸ਼ਿਪ ਨਾਲ ਗੱਲਬਾਤ ਤੋਰ ਲਈ, ਇੱਕ ਸਰਦਾਰ ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ ਵਰਗੇ ਇਹਨਾਂ ਨਾਲ ਗੱਲਬਾਤ ਤੋਰ ਲਈ। ਸਰਕਾਰ ਨੇ ਅੱਡ-ਅੱਡ ਧਿਰਾਂ ਨਾਲ ਗੱਲਬਾਤ ਤੋਰ ਕੇ ਅਖੀਰ ਬਰਨਾਲੇ ਲੌਂਗੋਵਾਲ ਹੋਣਾ ਨਾਲ ਸਮਝੌਤਾ ਕਰ ਲਿਆ, ਤੇ ਰਾਜੀਵ ਲੌਂਗੋਵਾਲ ਸਮਝੌਤੇ ਦੇ ਕਰਕੇ ਕਿ ਇਹ ਪੰਥ ਨਾਲ ਗਦਾਰੀ ਆ, ਸਿੱਖਾਂ ਨੇ ਲੌਂਗੋਵਾਲ ਠੋਕਤਾ, ਬਰਨਾਲੇ ਦੀ ਸਰਕਾਰ ਬਣ ਗਈ। ਬਰਨਾਲੇ ਦੀ ਸਰਕਾਰ ਜਿਹੜੀ ਸੀ ਉਹਦੇ ਖਿਲਾਫ ਸਿੱਖਾਂ ਦੇ ਮਨਾਂ 'ਚ ਰੋਸ ਬੜਾ ਸੀ, ਪਰ ਬਰਨਾਲੇ ਨੂੰ ਇਸ ਗੱਲ ਦੀ ਫੂਕ ਚੜੀ ਹੋਈ ਸੀ ਕਿ ਆਪਾਂ ਚੰਡੀਗੜ੍ਹ ਪੰਜਾਬ ਨੂੰ ਲੈ ਦੇਣਾ। ਤੇ 1986 ਦੀ 26 ਜਨਵਰੀ ਵਾਲੇ ਦਿਨ ਜਦੋਂ ਖਾਲਸਾ ਪੰਥ ਅੰਮ੍ਰਿਤਸਰ ਦੇ ਵਿੱਚ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ ਦੇ ਸਨਮੁਖ ਜੁੜਿਆ ਸੀ, ਉਸ ਮੌਕੇ ਉਸ ਦਿਨ ਬਰਨਾਲਾ ਤੇ ਉਹਦੀ ਸਾਰੀ ਜਿਹੜੀ ਜੁੰਡਲੀ ਸੀ ਉਹਨਾਂ ਨੂੰ ਇਹੀ ਸੀ ਵੀ ਅੱਜ ਜਦੋਂ 26 ਜਨਵਰੀ ਦਾ ਝੰਡਾ ਝੋਲਾ ਚਲਾਇਆ ਰਾਜੀਵ ਗਾਂਧੀ ਨੇ, ਉਹਨੇ ਐਲਾਨ ਕਰ ਦੇਣਾ ਹੈਗਾ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਂਦਾ। ਤੇ ਇਹ ਮੰਗ ਪੂਰੀ ਹੋਣ ਤੋਂ ਬਾਅਦ ਆ ਜਿਹੜੇ ਨੌਜਵਾਨ ਇਕੱਠੇ ਹੋਏ ਫਿਰਦੇ ਆ, ਇਹਨਾਂ ਦੀ ਹਮਾਇਤ ਘਟ ਜਾਊਗੀ, ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣਾ। ਸੋ ਇਸ ਮਾਹੌਲ ਦੇ ਵਿੱਚ ਬਰਨਾਲੇ ਦੀ ਤੇ ਉਹਦੇ ਸਾਥੀਆਂ ਦੀ ਜਿਹੜੀ ਆਸ ਸੀ ਉਹ ਉਸ ਸਿਸਟਮ ਤੇ ਸੀ ਜਿਹੜਾ ਸਿਸਟਮ ਲਗਾਤਾਰ ਪੰਥ ਨੂੰ ਤੇ ਪੰਜਾਬ ਨੂੰ ਰੋਲਦਾ ਆ ਰਿਹਾ। ਲੋਕਾਂ ਨੂੰ ਤਾਂ ਯਕੀਨ ਸੀਗਾ ਕਿ ਕੁਝ ਨਹੀਂ ਮਿਲਣਾ, ਪਰ ਬਾਦਲ, ਬਰਨਾਲਾ, ਟੌੜਾ ਜਾਂ ਹੋਰ ਅਕਾਲੀ ਸਦਾ ਹੀ ਦੋ ਬੇੜੀਆਂ 'ਚ ਸਵਾਰ ਰਹੇ ਨੇ, ਪੰਥ ਨੂੰ ਵੀ ਨਹੀਂ ਛੱਡਦੇ, ਸਰਕਾਰ ਨੂੰ, ਹਕੂਮਤੀ ਨਿਜ਼ਾਮ ਨੂੰ ਵੀ ਨਹੀਂ ਛੱਡਦੇ। ਸੋ 1986 ਵਾਲੇ ਦਿਨ 26 ਜਨਵਰੀ ਨੂੰ ਫਿਰ ਧੋਖਾ ਦਿੱਤਾ ਅਗਲਿਆਂ ਨੇ ਟਕਾ ਕੇ। ਜੇ ਕਿਤੇ ਬੰਦੇ ਦੇ ਪੁੱਤ ਹੁੰਦੇ 12 ਵਜੇ ਤੱਕ ਪਤਾ ਲੱਗ ਗਿਆ ਸੀ ਦੁਪਹਿਰੋਂ ਬਈ ਕੁਛ ਨਹੀਂ ਮਿਲਣਾ, ਸ਼ਾਮ ਤੱਕ ਖਬਰ ਆ ਜਾਣੀ ਚਾਹੀਦੀ ਸੀ ਕਿ ਪੰਜਾਬ ਦੀ ਬਰਨਾਲਾ ਸਰਕਾਰ ਨੇ ਅਸਤੀਫਾ ਦੇ ਦਿੱਤਾ ਹੈਗਾ ਗਵਰਨਰ ਨੂੰ, ਤੇ ਕਹਿਤਾ ਕਿ 1985 ਚ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਕਰਕੇ ਸਾਡੀ ਸਰਕਾਰ ਬਣਨ ਦਾ ਰਾਹ ਪੱਧਰਾ ਹੋਇਆ ਸੀ, ਉਹ ਤੋਂ ਸਰਕਾਰ ਮੁੱਕਰ ਗਈ ਆ, ਸਾਡੇ ਹੱਥ ਖੜੇ ਆ, ਹੁਣ ਸਿੱਖ ਕੌਮ ਜਾਣੇ, ਪੰਜਾਬ ਜਾਣੇ ਤੇ ਦਿੱਲੀ ਜਾਣੇ। ਪਰ ਇੰਨੀ ਬੇਕਦਰੀ ਤੇ ਬੇਅਦਬੀ ਹੋਣ ਤੋਂ ਬਾਅਦ ਵੀ ਬਰਨਾਲਾ ਕੁਰਸੀ ਦਾ ਚੰਬੜਿਆ ਰਿਹਾ, ਸਾਰੇ ਚੰਬੜੇ ਰਹੇ। ਤੋਂ ਉਸ ਗੱਲ ਤੋਂ ਬਾਅਦ ਅਕਾਲੀ ਦਲ ਨੇ, ਕਾਂਗਰਸ ਵਾਲਿਆਂ, ਕਾਂਗਰਸ ਜਿਹੜੀ ਜਮਾਤ ਆ, ਕਾਂਗਰਸੀ ਸਿੱਖ ਜਾਂ ਹੋਰ ਜਮਾਤਾਂ ਦੇ ਸਿੱਖ, ਘੱਟ ਤਾਂ ਕਿਸੇ ਨੇ ਵੀ ਨਹੀਂ ਕੀਤੀ, ਪਰ ਆ ਜਿਹੜੇ ਨੀਲੀ ਪੱਗ ਵਾਲੇ ਨੇ ਇਹਨਾਂ ਦਾ ਬਹੁਤ ਹੀ ਜ਼ਿਆਦਾ ਮਾੜਾ ਰੋਲ ਰਿਹਾ। ਇਹ ਦਿੱਲੀ ਦੇ ਹੱਥ ਟੋਕੇ ਬਣ ਕੇ ਪੰਥ ਦੇ ਖਿਲਾਫ ਭੁਗਤਣ ਲਈ ਤਿਆਰ ਰਹੇ। ਉਹ ਨੌਜਵਾਨ ਪੰਥ ਅਤੇ ਪੰਜਾਬ ਲਈ ਲੜੇ, ਉਹ ਨੌਜਵਾਨ ਜੋ ਕੌਮ ਲਈ ਸਿਰਾਂ ਤੇ ਖੱਫੜ ਬੰਨ੍ਹ ਕੇ ਮੈਦਾਨ 'ਚ ਆਏ, ਉਹ ਤਾਂ ਦਿੱਲੀ ਦੇ ਜ਼ੁਲਮਾਂ ਦੇ ਖਿਲਾਫ ਡਟ ਗਏ। ਇਹ ਉਦੋਂ ਦੜ ਵੱਟ ਕੇ ਬੈਠੇ ਰਹੇ।
ਜੇ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਸੀ, ਜੇ ਹੋਰ ਮਸਲੇ ਜਿਨ੍ਹਾਂ ਦਾ ਵਾਅਦਾ ਕੀਤਾ ਸੀ ਕਿ 26 ਜਨਵਰੀ ਨੂੰ ਐਲਾਨ ਕਰ ਦਿਆਂਗੇ, ਤਾਂ ਉਹ ਜਦੋਂ ਪੂਰੇ ਨਹੀਂ ਸੀ ਕੀਤੇ, ਤਾਂ ਇਹਨਾਂ ਨੀਲੀਆਂ ਪੱਗਾਂ ਵਾਲਿਆਂ ਨੂੰ ਸ਼ਰਮ ਕਰਨੀ ਚਾਹੀਦੀ ਸੀ ਕਿ ਸਾਡੀ ਤੁਸੀਂ ਬੇਅਦਬੀ ਕਰ ਰਹੇ ਹੋ, ਬੇਕਦਰੀ ਕਰ ਰਹੇ ਹੋ। ਇਹਨਾਂ ਨੂੰ ਇਸ ਗੱਲ ਦੀ ਸ਼ਰਮ ਵੀ ਨਹੀਂ ਆਈ ਕਿ ਅਸੀਂ ਫਿਰ ਸਤਲੁਜ ਜਮਨਾ ਲਿੰਕ ਨਹਿਰ ਆ ਜਿਹੜੀ, ਉਹ ਕਦੋਂ ਪੂਰੀ ਹੋਣ ਦਈਏ। ਪੰਜਾਬ ਦੇ ਹਿੱਸੇ ਵਿੱਚ ਜਿਹੜਾ ਕੰਮ SYL ਦਾ ਹੋਇਆ, ਉਹ ਬਰਨਾਲਾ ਸਰਕਾਰ ਮੌਕੇ ਹੋਏ। ਬਰਨਾਲਾ ਸਰਕਾਰ ਨੇ ਉਹ ਕੰਮ ਸਾਰਾ ਕਰਾਇਆ। ਅਖੀਰ ਸਿੱਖ ਜੁਝਾਰੂਆਂ ਤੋਂ ਰਿਹਾ ਨਹੀਂ ਗਿਆ। ਉਹਨਾਂ ਨੇ ਇਸ ਨਹਿਰ ਦਾ ਪ੍ਰੋਜੈਕਟ ਰੋਕਣ ਲਈ ਇੱਕ ਵਾਰੀ ਜਨਰਲ ਲਾਭ ਸਿੰਘ ਦੀ ਖਾਲਿਸਤਾਨ ਕਮਾਂਡੋ ਫੋਰਸ ਵਾਲਿਆਂ ਨੇ ਰੋਪੜ ਦੇ ਇਲਾਕੇ 'ਚ ਕਾਰਵਾਈ ਕੀਤੀ, ਤੇ ਉੱਥੇ ਕੰਮ ਕਰਨ ਵਾਲਿਆਂ ਦੇ ਸਾਹਮਣੇ ਚੁਣੌਤੀ ਹੋ ਗਈ ਕਿ ਇੱਥੇ ਰਹੀਏ ਕਿ ਨਾ ਰਹੀਏ। ਦੂਜੀ ਵਾਰ ਜਿਹੜਾ ਬੱਬਰ ਖਾਲਸਾ ਨੇ ਭਾਈ ਸੁਖਦੇਵ ਸਿੰਘ ਬੱਬਰ ਦੀ ਕਮਾਂਡ ਹੇਠ ਚੰਡੀਗੜ੍ਹ ਦੇ ਵਿੱਚ SYL ਦੇ ਹੈੱਡਕੁਆਟਰ ਦੇ ਉੱਤੇ ਕਾਰਵਾਈ ਕੀਤੀ 1990 'ਚ। ਉਦੋਂ ਬਾਅਦ ਪੰਜਾਬ 'ਚ ਇੱਕ ਵੀ ਚਮਚਾ ਸੀਮੈਂਟ ਦਾ ਲੱਗਿਆ ਨਹੀਂ, ਤੇ ਸਾਰੇ ਇੰਜੀਨੀਅਰ ਤੇ ਜਿੰਨੀ ਉੱਥੇ ਲੇਬਰ ਸੀ ਸਭ ਪੱਤੇ ਤੋੜ ਹੋ ਗਈ। ਮੁੜ ਕੇ ਉੱਥੋਂ ਸਭ ਕਹਿੰਦੇ ਅਸੀਂ ਨਹੀਂ ਜੀ ਕੰਮ ਕਰਨਾ। ਇਹ ਤਾਂ ਸਾਰਾ ਜਿਹੜਾ ਇਹਨਾਂ ਦਾ ਹਾਲ ਸੀ। ਇਹਨਾਂ ਨੇ ਉਹ ਬਾਦਲ ਨੀਲੀਆਂ ਪੱਗਾਂ ਵਾਲਿਆਂ ਨੇ, ਬਰਨਾਲੇ ਹੋਣਾ ਨੇ, ਇਹਨਾਂ ਨੇ ਉਹ ਨਹਿਰ ਸਾਰੇ ਬਣਾਈ। ਤੇ ਜਿਹੜੇ ਕਹਿੰਦੇ ਨੇ ਕਿ ਜੀ ਸਿਸਟਮ 'ਚ ਯਕੀਨ ਰੱਖੋ, 1947 'ਚ ਕੀਤੇ ਵਾਅਦੇ ਤੋੜਨ ਇਹ ਸਿਸਟਮ ਵਾਲੇ। 1966 ਵਿੱਚ ਇਹ ਮੰਨ ਕੇ ਕਿ ਚੰਡੀਗੜ੍ਹ ਪੰਜਾਬ ਨੂੰ ਦੇਣਾ ਆ, ਥੋੜਾ ਜਿਹਾ ਸਾਨੂੰ ਟਾਈਮ ਦਿਓ, 60-40 ਦੀ ਰੇਸ਼ੋ ਨਾਲ ਪੰਜਾਬ ਹਰਿਆਣੇ ਦੀ ਰਾਜਧਾਨੀ ਨਵੀਂ ਬਣ ਲੈਣ ਦਿਓ। ਕਈ ਟਟਵੈਰ ਜੇ ਕਰਕੇ ਇਹਨਾਂ ਨੇ ਉਦੋਂ ਕੰਮ ਵਿਚਾਲੇ ਰੱਖ ਲਿਆ, ਨਹੀਂ ਵਾਅਦੇ ਪੂਰੇ ਕੀਤੇ। ਤੇ ਜਿਹੜਾ ਕਿਹਾ ਕਿ ਦਰਿਆਈ ਪਾਣੀ ਤੇ ਹਾਈਡਲ ਪ੍ਰੋਜੈਕਟ ਬਿਜਲਈ ਸੋਮੇ, ਉਹ ਪੰਜਾਬ ਦੇ ਲੁੱਟ ਲਏ। ਆ ਵਾਅਦੇ ਪੂਰੇ ਕਰਨ ਵਾਲਾ ਕੰਮ। 1986 ਵਿੱਚ ਜਿਹੜੇ ਵਾਅਦੇ ਕੀਤੇ ਸੀ ਉਹ ਵੀ ਤੋੜਤੇ। ਫਿਰ ਉਦੋਂ ਤੋਂ ਲੈ ਕੇ ਹੁਣ ਤੱਕ 1995-97 ਤੱਕ ਸਾਰੇ ਦਾ ਸਾਰਾ ਪੰਜਾਬ ਇਕਜੁੱਟ ਤੇ ਇਕਮੁੱਠ ਹੋ ਕੇ ਚੰਡੀਗੜ੍ਹ ਲਈ, ਦਰਿਆਈ ਪਾਣੀਆਂ ਲਈ ਤੇ ਹੋਰ ਮਸਲਿਆਂ ਲਈ ਲੜਦਾ ਭਿੜਦਾ ਰਿਹਾ। ਪਰ ਜਦੋਂ 97 'ਚ ਬਾਦਲ ਦਲ ਦੀ ਸਰਕਾਰ ਬਣ ਗਈ, ਮੁੜ ਕੇ ਇਹਨਾਂ ਨੇ ਨਾ ਚੰਡੀਗੜ੍ਹ ਦਾ ਨਾਂ ਲਿਆ, ਨਾ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਹੈ, ਨਾ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਦਾ ਕਦੇ ਭੋਗ ਪਾਇਆ। ਤੇ ਦਿੱਲੀ ਵਾਲੇ ਸਾਡਾ ਹੌਲੀ ਹੌਲੀ ਸਾਰਾ ਕੁਝ ਜਿਹੜਾ ਸੀ ਉਹ ਖੋਹਣ ਲੱਗ ਪਏ। ਜਿੰਨੇ ਦਫ਼ਤਰ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਸੀ, ਉਹ ਸਾਰੇ ਹੌਲੀ ਹੌਲੀ ਪੰਜਾਬ ਤੋਂ, ਚੰਡੀਗੜ੍ਹ ਤੋਂ ਇਹ ਮੁਹਾਲੀ ਲਿਆਏ। ਅਖਬਾਰਾਂ 'ਚ ਖਬਰਾਂ ਛਪਿਆ ਕਰਨ ਵੀ ਪੰਜਾਬ ਦੇ ਹੱਕ ਆ ਜਿਹੜੇ ਚੰਡੀਗੜ੍ਹ ਤੇ, ਉਹ ਤਾਂ ਆਪ ਹੀ ਛੱਡੀ ਜਾਂਦੇ ਹੋ। ਸਾਰੇ ਦਫ਼ਤਰ ਕਾਹਤੋਂ ਤੁਸੀਂ ਬਾਹਰ ਕੱਢੀ ਜਾਂਦੇ ਹੋ? ਹਰਿਆਣੇ ਵਾਲੇ ਦਾ ਕੋਈ ਦਫ਼ਤਰ ਨਹੀਂ ਪੰਜਾਬ ਦੇ ਉਹ ਚੋਂ ਚੰਡੀਗੜ੍ਹ ਤੋਂ ਬਾਹਰ ਕੱਢ ਰਹੇ। ਹੌਲੀ ਹੌਲੀ ਇਹਨਾਂ ਨੇ ਦਿੱਲੀ ਵਾਲਿਆਂ ਨਾਲ ਰਲ ਕੇ, BJP ਨਾਲ ਰਲ ਕੇ, ਬਾਦਲ ਦਲ ਨੇ ਪੰਜਾਬ ਦੇ ਹੱਕ ਆ ਜਿਹੜੇ ਚੰਡੀਗੜ੍ਹ ਤੋਂ ਖਤਮ ਕਰਤੇ। ਤੇ ਅੱਜ ਰਹਿੰਦੀ ਖਦੀ ਕਸਰ ਪੂਰੀ ਹੋ ਗਈ। ਅੱਜ ਅਮਿਤ ਸ਼ਾਹ ਨੇ ਐਲਾਨ ਕਰਤਾ ਕਿ ਚੰਡੀਗੜ੍ਹ ਦੇ ਉੱਤੇ, ਚੰਡੀਗੜ੍ਹ ਦੇ ਮੁਲਾਜ਼ਮਾਂ ਦੇ ਉੱਤੇ ਕੇਂਦਰ ਸਰਕਾਰ ਵਾਲੇ ਨਿਯਮ ਜਿਹੜੇ ਉਹ ਲਾਗੂ ਹੋਣਗੇ। ਤੇ ਇਹ ਅੱਜ ਸਵਾਲ ਖੜਾ ਫੇਰ ਹੋ ਗਿਆ ਕਿ ਇਹ ਜਿਹੜੇ ਨੀਲੀਆਂ ਕਾਲੀਆਂ ਪੱਗਾਂ ਵਾਲੇ ਨੇ, ਇਹ ਜਿਹੜੇ ਕਾਂਗਰਸੀ, ਅਕਾਲੀ, ਭਾਜਪਾਈ ਜਿਹੜੇ ਵੀ ਪੰਜਾਬ ਦੇ ਸਿਆਸਤਦਾਨ ਨੇ, ਇਹਨਾਂ ਤੋਂ ਕੋਈ ਆਸ ਹਜੇ ਵੀ ਕਰੀਏ ਵੀ ਇਹ ਉਸ ਕੇਂਦਰੀ ਹਕੂਮਤ ਤੋਂ ਪੰਜਾਬ ਦੇ ਹੱਕ ਦਿਵਾਉਣਗੇ, ਚੰਡੀਗੜ੍ਹ ਦਿਵਾਉਣਗੇ, ਜਿਹੜਾ ਹਕੂਮਤੀ ਨਿਜ਼ਾਮ ਕਹਿਣ ਤੇ ਮੁਕਰਨ ਲੱਗਿਆ ਸਕਿੰਟ ਲਾਉਣਾ। ਆ ਪੰਜਾਬ ਦੇ ਵਿੱਚ ਐਡਾ ਵੱਡਾ ਖੂਨ ਖਰਾਬਾ ਹੋਇਆ, ਐਡਾ ਵੱਡਾ ਪੰਜਾਬ ਦੇ ਵਿੱਚ ਨੁਕਸਾਨ, ਕਤਲੇਆਮ ਹੋਇਆ। ਇਸ ਮੁਲਕ ਨੇ ਆਪਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਫੌਜਾਂ ਦਾ ਮੁਖੀ, ਹੋਰ ਕਈ ਪੁਲਿਸ ਸਰਕਾਰੀ ਅਧਿਕਾਰੀ ਕਿੰਨੇ ਮਰਵਾਲੇ, ਪਰ ਅਕਲ ਫੇਰ ਨਹੀਂ ਲਈ, ਸਿਆਣਪ ਫੇਰ ਨਹੀਂ ਕੀਤੀ, ਏਜੰਡਾ ਫੇਰ ਨਹੀਂ ਤਿਆਗਿਆ ਕਿ ਪੰਜਾਬ ਲੁੱਟਣਾ ਹੀ ਲੁੱਟਣਾ। ਪੰਜਾਬ ਦੇ ਦਰਿਆਈ ਪਾਣੀ, ਬਿਜਲਈ ਸੋਮੇ, ਪੰਜਾਬ ਦੀ ਧਰਤੀ, ਇਹ ਲੁੱਟਣਾ ਹੀ ਲੁੱਟਣਾ। ਇੱਕ ਤਾਂ ਚੰਡੀਗੜ੍ਹ ਲੈ ਗਏ, ਹਿਮਾਚਲ ਸਾਰਾ ਵਿੱਚੋਂ ਬਗੈਰ ਗੱਲੋਂ ਕੱਢ ਲਿਆ, ਤੇ ਆ ਜਿਹੜਾ ਪੰਜਾਬੀ ਬੋਲਦੇ ਇਲਾਕੇ ਹਰਿਆਣੇ 'ਚ ਨੇ ਉਹ ਵੱਖਰੇ ਆ। ਇਹ ਸਾਡੀ ਜ਼ਮੀਨ,
ਇਹ ਸਾਡੀ ਜਾਇਦਾਦ ਲੁੱਟ ਲਈ, ਦਰਿਆਈ ਪਾਣੀ ਅੱਡ ਲੁੱਟ ਲਈ, ਪੰਜਾਬ ਨੂੰ ਬੰਜਰ ਬਣਾਇਆ ਜਾ ਰਿਹਾ। ਇੱਕ ਉਹ 300 ਮੂਵੀ ਆ ਜਿਹੜੀ ਕਿ ਬੀਤੇ ਦੌਰ ਦੇ ਇਤਿਹਾਸ ਦੀ ਗੱਲ ਆ, ਉਹਦਾ ਇੱਕ ਡਾਇਲੌਗ ਆ ਜਦੋਂ ਦੁਸ਼ਮਣ ਆ ਕੇ ਉਸ ਫਿਲਮ ਦੇ ਨਾਇਕਾਂ ਨੂੰ, ਉਸ ਮੁਲਕ ਨੂੰ ਆ ਕੇ ਕਹਿੰਦਾ ਕਿ ਤੁਸੀਂ ਦੋ ਚੀਜ਼ਾਂ ਸਾਡੇ ਹਵਾਲੇ ਕਰ ਦਿਓ, ਜ਼ਮੀਨ ਤੇ ਪਾਣੀ, ਤੇ ਉਹ ਜ਼ਮੀਨ ਅਤੇ ਪਾਣੀ ਦੇਣ ਦੀ ਥਾਂ ਜੋ ਕੁਝ ਕਰਦੇ ਆ ਉਹਦਾ ਨਤੀਜਾ ਇੱਕ ਖੂਨ ਖਰਾਬਾ ਨਿਕਲਦਾ, ਲੜਾਈ ਨਿਕਲਦੀ ਆ, ਜੰਗ ਨਿਕਲਦੀ ਆ। ਉਹ 300 ਬੰਦਾ ਆਪਦੀ ਧਰਤੀ ਲਈ, ਆਪਦੇ ਪਾਣੀ ਲਈ, ਆਪਦੀ ਅਣਖ ਲਈ, ਆਪਦੀ ਗੈਰਤ ਲਈ ਲੜਿਆ ਤੇ ਮਰ ਗਿਆ। ਭਾਰਤੀ ਹਕੂਮਤ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਆਪਦੇ ਸਕੇ ਭਰਾ ਨੂੰ ਪਾਣੀ ਦੀ ਬਾਰੀ ਪਿੱਛੇ, ਜ਼ਮੀਨ ਦੇ ਟੋਟੇ ਪਿੱਛੇ ਵੱਢ ਕੇ ਉਹ ਮਾਰਦੇ। ਉਹ 300 ਬੰਦਾ ਉੱਥੇ ਅੱਜ ਉਹ ਹੀਰੋ ਆ, ਅੱਜ ਉਹ ਨਾਇਕ ਆ। ਉਸ ਖਲਨਾਇਕ ਦਾ ਕਿਸੇ ਨੂੰ ਚੇਤਾ ਹੀ ਨਹੀਂ, ਉਸ ਜ਼ਾਲਮ ਤੇ ਜਾਬਰ ਹਕੂਮਤ ਦਾ ਕਿਸੇ ਨੂੰ ਪਤਾ ਹੀ ਨਹੀਂ ਵੀ ਉਹ ਕੌਣ ਆ, ਕੀ ਸੀ, ਜਿਨ੍ਹਾਂ ਨੇ ਜ਼ਮੀਨ ਤੇ ਪਾਣੀ ਉਹਨਾਂ ਤੋਂ ਖੋਹਣੇ ਚਾਹੇ। ਇਹ ਗੱਲ ਹਰੇਕ ਨੂੰ ਪਤਾ ਕਿ ਉਹ ਲੜੇ ਕਿਉਂ ਸੀ ਤੇ ਲੜੇ ਕਿਵੇਂ ਸੀ। ਉਵੇਂ ਹੀ ਪੰਜਾਬ ਦੇ ਬੀਬੇ ਪੁੱਤ, ਪੰਜਾਬ ਦੇ ਸੂਰਮੇ ਪੁੱਤ, ਪੰਜਾਬ ਦੇ ਹੱਕਾਂ ਲਈ, ਚੰਡੀਗੜ੍ਹ ਲਈ, ਪੰਜਾਬੀ ਬੋਲਦੇ ਇਲਾਕਿਆਂ ਲਈ, ਦਰਿਆਈ ਪਾਣੀਆਂ ਲਈ ਲੜਨਗੇ, ਜਿੱਤਣਗੇ, ਤੇ ਦੁਸ਼ਮਣ ਜਿਹੜਾ ਹੈ ਉਹ ਹਾਰੇਗਾ। ਜੇ ਇਹ ਵਹਿਮ ਹੋਵੇ ਕਿ ਅਸੀਂ ਇੱਥੇ ਕਤਲੇਆਮ ਕਰ ਲਿਆ, ਇਹ ਡਰ ਗਏ ਨੇ, ਇਹ ਲੋਕਾਂ 'ਚ ਹੁਣ ਉਹੋ ਜਿਹੀ ਗੱਲ ਨਹੀਂ ਰਹੀ। ਇਹ ਵਹਿਮ ਆ ਜਿਹੜਾ, ਇਹ ਵੀ ਪੰਜਾਬ ਦੇ ਸੂਰਮੇ ਪੁੱਤ ਲਾਜ਼ਮੀ ਕੱਢਣਗੇ। ਇਹਨਾਂ ਰਗਾਂ ਦੇ ਵਿੱਚ ਕਲਗੀਧਰ ਸ਼ਹਿਨਸ਼ਾਹ ਦਾ ਖੂਨ ਹੈ, ਜਿਹਨੇ ਇਹਨਾਂ ਨੂੰ ਕਿਹਾ ਮੈਂ ਤੁਹਾਨੂੰ ਤਾਂ ਆਪਣਾ ਪੁੱਤ ਜਿਹੜਾ ਹੈਗਾ ਬੰਨਿਆ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਹੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਸ ਅਕਾਲ ਪੁਰਖ ਵਾਹਿਗੁਰੂ ਨੇ ਪੰਜਾਬ ਨੂੰ ਅਣਖ, ਗੈਰਤ ਤੇ ਸੂਰਮਗਤੀ ਜਿਹੜੀ ਹੈ ਉਹ ਦਿੱਤੀ ਆ। ਆਪਦੇ ਹੱਕਾਂ ਲਈ ਲੜਨਾ ਮਰਨਾ ਸਿਖਾਇਆ। ਦਿੱਲੀ ਦੇ ਜਾਂ ਕਿਸੇ ਹੋਰ ਦੇ ਜ਼ੁਲਮ ਦੇ ਸਾਹਮਣੇ ਸਿਰ ਝੁਕਾਉਣਾ ਪੰਜਾਬੀਆਂ ਨੂੰ ਨਹੀਂ ਆਉਂਦਾ। ਇੱਥੇ ਜੰਗ ਹੋਏਗੀ ਤੇ ਲਾਜ਼ਮੀ ਹੋਏਗੀ। ਇਹ ਗੱਲ ਠੀਕ ਹੈ, ਸਿਆਸੀ ਭਲਵਾਨਾਂ ਨੂੰ ਦਿੱਲੀ ਵਾਲਿਆਂ ਨੇ ਆਪਦੇ ਦਲਾਲ ਬਣਾ ਲਿਆ, ਪਰ ਪੰਜਾਬ ਵਿਕਿਆ ਨਹੀਂ, ਪੰਜਾਬ ਲਿਫਿਆ ਨਹੀਂ, ਪੰਜਾਬ ਮੁੱਕਿਆ ਨਹੀਂ ਤੇ ਪੰਜਾਬ ਮੁੱਛਿਆ ਨਹੀਂ। ਅਸੀਂ ਇਹ ਜਾਣਦੇ ਹਾਂ ਕਿ ਇਸ ਹਕੂਮਤ ਨੇ ਸਾਰੇ ਭਾਰਤ ਦੇ ਅੱਡ-ਅੱਡ ਖਿੱਤਿਆਂ 'ਚ ਵਸਦੇ ਲੋਕਾਂ ਦੇ ਉੱਤੇ ਜ਼ੁਲਮ ਕੀਤੇ ਨੇ, ਘੱਟ ਗਿਣਤੀਆਂ ਨੂੰ ਸਤਾਇਆ ਤੇ ਹਰੇਕ ਥਾਂ ਤੇ ਕੀਤੇ ਹੋਏ ਵਾਅਦੇ ਤੋੜੇ ਆ। 1947 ਤੇ ਉਸ ਤੋਂ ਬਾਅਦ ਵਿੱਚ ਕਸ਼ਮੀਰ ਨਾਲ ਜੋ ਵਾਅਦੇ ਕੀਤੇ ਸੀ ਉਹ ਸਾਰੇ ਤੋੜ ਦਿੱਤੇ ਆ। ਨਾਗਿਆਂ ਨਾਲ ਵਾਅਦੇ ਕਰਕੇ ਤੋੜੇ ਆ, ਹੋਰ ਬਹੁਤ ਸਾਰੇ ਲੋਕਾਂ ਨਾਲ ਵਾਅਦੇ ਕਰਕੇ ਤੋੜੇ ਆ, ਪੰਜਾਬ ਨਾਲ ਵੀ ਵਾਅਦੇ ਕਰਕੇ ਤੋੜੇ ਆ। ਪਰ ਪੰਜਾਬ ਆਪਦੇ ਹੱਕਾਂ ਲਈ ਲੜਨਾ ਮਰਨਾ ਜਾਣਦਾ। ਹਜੇ ਸਾਲ ਵੀ ਨਹੀਂ ਹੋਇਆ, 4-5 ਮਹੀਨੇ ਪਹਿਲਾਂ ਕਿਸਾਨ ਮੋਰਚੇ ਦੌਰਾਨ ਸਾਰੀ ਦੁਨੀਆ ਨੇ ਦੇਖਿਆ ਕਿ ਪੰਜਾਬ ਦੇ ਸੂਰਮੇ ਪੁੱਤ ਕਿਵੇਂ ਲੜਦੇ ਆ, ਕਿਵੇਂ ਮਰਦੇ। ਸੋ ਪੰਜਾਬ ਦੇ ਪੰਜਾਬੀ ਬੋਲਦੇ ਇਲਾਕਿਆਂ ਦੇ ਉੱਤੇ, ਦਰਿਆਈ ਪਾਣੀਆਂ ਦੇ ਉੱਤੇ ਡਾਕਾ ਮਾਰਨ ਵੇਲੇ ਇਹ ਗੱਲ ਇਹਨਾਂ ਹਾਕਮਾਂ ਨੂੰ ਚੰਗੀ ਤਰ੍ਹਾਂ ਚੇਤੇ ਕਰ ਲੈਣੀ ਚਾਹੀਦੀ ਸੀ। ਪਰ ਹੁਣ ਜੇਕਰ ਉਹਨਾਂ ਨੇ ਹਮਲਾ ਕਰ ਹੀ ਦਿੱਤਾ ਤਾਂ ਪੰਜਾਬ ਜਵਾਬ ਦੇਵੇਗਾ ਔਰ ਲਾਜ਼ਮੀ ਜਵਾਬ ਦੇਵੇਗਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ।